ਗੱਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਯੂਐਸਏ ਤੇ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨਾਂ ਟੋਰੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ ਜੀਐਲ ਨਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 17 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮੁੱਖ ਮੰਤਰੀ ਸਾਹਿਬ ਤੋਂ। ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸਿਹਤ ਦੀ ਸਥਿਤੀ ਹੈ ਜੀ ਉਹਦੇ ਬਾਰੇ ਛੱਛੋ-ਪੰਜ ਬਣੀ ਹੋਈ ਹੈ, ਕੋਈ ਕਲੀਅਰ ਨਹੀਂ ਹੋ ਰਿਹਾ। ਮਾਨ ਸਾਹਿਬ ਹਸਪਤਾਲ ਦੇ ਵਿੱਚ ਦਾਖਲ ਸਨ, ਉਸ ਤੋਂ ਬਾਅਦ ਰੈਲੀ ਦੇ ਵਿੱਚ ਗਏ ਤੇ ਫਿਰ ਮਾਨ ਸਾਹਿਬ ਹਸਪਤਾਲ ਦੇ ਵਿੱਚ ਦਾਖਲ ਹੋ ਗਏ। ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਹਸਪਤਾਲ ਦੇ ਵਿੱਚ ਇਸ ਟਾਈਮ ਮੁੱਖ ਮੰਤਰੀ ਸਾਹਿਬ ਦਾਖਲ ਨੇ ਉਸੇ ਨੂੰ ਧਮਕੀ ਆ ਗਈ ਜੀ ਕਹਿੰਦੇ। ਪ੍ਰਵੀਨ ਜੀ ਦੇਖੋ, ਸਿਹਤ ਢਿੱਲੀ ਹੋ ਜਾਣਾ ਕਿਸੇ ਦੇ ਹੱਥ ਨਹੀਂ ਹੈ ਜੀ ਤੇ ਜੀ ਮਾਨ ਸਾਹਿਬ ਦੀ ਸਿਹਤ ਢਿੱਲੀ ਆ, ਇਹ ਇੱਕ ਸੱਚ ਆ। ਜੀ ਦੇਖੋ, ਮੈਂ ਮਤਲਬ ਕਿ ਜ਼ਿਆਦਾ ਥਿਊਰੀਕਲ ਪਰਸਨ ਨਹੀਂ ਆ। ਜੀ ਮੈਨੂੰ ਮਤਲਬ ਕਿ ਜੋ ਜਾਣਕਾਰੀ ਸਟੀਕ ਲੱਗਦੀ ਹੋਵੇ ਮੈਂ ਉਹਦੇ ਤੇ ਗੱਲ ਕਰਦਾ। ਮਾਨ ਸਾਹਿਬ ਸਿਹਤ ਪੱਖੋਂ ਮਤਲਬ ਕਿ ਜੂਝ ਰਹੇ ਆ, ਇਹ ਇੱਕ ਫੈਕਟ ਹੈ। ਜੀ ਜੇ ਲੋਕ ਇਹ ਕਹਿਣ ਕਿ ਬਈ ਮਾਨ ਤੇ ਐਵੇਂ ਡਰਾਮੇ ਕਰਦਾ ਹੈ ਫਲਾਂ ਟਮਕਾ, ਉਹ ਚੀਜ਼ ਜਿਹੜੀ ਹੈ ਉਹ ਨਾ ਮੰਨਣਯੋਗ ਹੈ। ਜੀ ਇਹ ਇੱਕ ਫੈਕਟ ਹੈ ਇਸ ਮਾਮਲੇ ਦੇ ਵਿੱਚ। ਕਿਉਂਕਿ ਮਾਨ ਸਾਹਿਬ ਨੂੰ ਪੇਟ ਦੀ ਬਿਮਾਰੀ ਹੈ। ਇਹ ਪਿਛਲੀ ਵਾਰੀ ਵੀ ਅਸੀਂ ਕਲੀਅਰ ਕੀਤਾ ਸੀ ਔਰ ਇਹਨਾਂ ਚੀਜ਼ਾਂ ਤੋਂ ਹੀ ਚਿੜ ਕੇ ਮਾਨ ਸਾਹਿਬ ਨੇ ਪਰਸਨਲੀ ਸਾਡੇ ਤੇ ਅਟੈਕ ਕੀਤੇ ਹੋਏ ਨੇ। ਤੋ ਮਤਲਬ ਕਿ ਇੱਕ ਸਾਊਥ ਦੇ ਡਾਕਟਰ ਦੇ ਨਾਲ ਮਿਲਣੀ ਤੱਕ ਦਾ ਵੀ ਮੈਂ ਜ਼ਿਕਰ ਕੀਤਾ ਸੀਗਾ। ਖੈਰ, ਹੁਣ ਇਹ ਵੱਡੀ ਗੱਲ ਹੈ ਕਿ ਜਦੋਂ ਇਹਨਾਂ ਨੂੰ ਇਹ ਪ੍ਰੋਬਲਮ ਆਈ ਆ, ਪ੍ਰੋਬਲਮ ਇਸ ਕਰਕੇ ਆਈ ਜਿੰਨੀ ਕੋਈ ਮੇਰੀ ਜਾਣਕਾਰੀ ਆ ਕਿ 2-3 ਦਿਨ ਅਪਸੈਟ ਰਹਿਣ ਕਰਕੇ, ਸਟ੍ਰੈਸ 'ਚ ਰਹਿਣ ਕਰਕੇ, ਯਾਨੀ ਇਹਨਾਂ ਦੀ ਬਾਡੀ ਨੂੰ ਜਿਹੜੀ ਥਕਾਵਟ ਵਾਲੀ ਗੱਲ ਕਹੀ ਗਈ ਸੀਗੀ ਉਹ ਗੱਲ ਜਾਇਜ਼ ਆ ਕਿ ਉਹ ਇਹਨਾਂ ਨੇ ਸਮੱਸਿਆ ਫੇਸ ਕੀਤੀ ਆ। ਉਹ ਸਮੱਸਿਆ ਆਈ ਕਿਉਂ ਆ, ਜੀ ਇਹਨੂੰ ਤੁਸੀਂ ਜੋੜ ਸਕਦੇ ਹੋ ਕੁਝ ਚੀਜ਼ਾਂ ਦੇ ਨਾਲ। ਕਿਉਂਕਿ ਦੇਖੋ, ਇਹਦੋਂ ਅੱਗੇ ਜਾਣਾ ਚਲੋ ਮੇਰੇ ਲਈ ਤਾਂ ਘੱਟੋ ਘੱਟ ਇੱਕ ਲੀਕ ਹੈ, ਮੈਂ ਉਸ ਤੋਂ ਅੱਗੇ ਨਹੀਂ ਜਾਣਾ ਚਾਹੁੰਦਾ। ਪਰ ਕਿਤੇ ਨਾ ਕਿਤੇ ਜੋ ਉਤਲ ਪੁਤਲ ਸਿਆਸੀ ਤੌਰ ਤੇ ਦੇਖੀ ਗਈ ਆਮ ਆਦਮੀ ਪਾਰਟੀ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ, ਤਾਂ ਕਿਤੇ ਉਹਦੇ ਨਾਲ ਜੁੜੀਆਂ ਚੀਜ਼ਾਂ ਤੇ ਨੇ। ਅਸੀਂ ਸਿਰਫ ਸਿਆਸੀ ਗੱਲਾਂ ਕਰਦੇ ਹਾਂ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜੇ ਮਾਨ ਸਾਹਿਬ ਦੀ ਆਪਾਂ ਗੱਲ ਕਰੀਏ ਤਾਂ ਇੱਕ ਤੇ ਇਹ ਆ ਕਿ ਸਿਹਤ ਦੇ ਨਾਲੋਂ ਜੂਝ ਰਹੇ ਸਨ। ਦੂਜਾ ਕਿ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਮਤਲਬ ਕਿ ਆਰਾਮ ਦਾ ਮੌਕਾ ਨਹੀਂ ਮਿਲਿਆ। ਕਿਉਂ ਨਹੀਂ ਮਿਲਿਆ, ਇਹ ਤੇ ਮਾਨ ਸਾਹਿਬ ਹੀ ਦੱਸ ਸਕਦੇ ਜਾਂ ਉਹਨਾਂ ਦੇ ਕੋਈ ਕਰੀਬੀ ਦੱਸ ਸਕਦੇ ਆ। ਤਾਂ ਉਸ ਤੋਂ ਬਾਅਦ ਇਹ ਸਮੱਸਿਆ ਸ਼ੁਰੂ ਹੁੰਦੀ ਆ, ਫਿਰ ਉਹ ਰੈਲੀ ਚ ਆਉਂਦੇ ਆ। ਰੈਲੀ ਚ ਨਾ ਆਉਣਾ ਯਾਨੀ ਇਹ ਇੱਕ ਬਹੁਤ ਵੱਡਾ ਕਹਿ ਲਓ ਕਿ ਆਮ ਆਦਮੀ ਪਾਰਟੀ ਦੇ ਲਿਹਾਜ਼ ਨਾਲ ਬੜਾ ਵੱਡਾ ਝਟਕਾ ਸੀਗਾ। ਪਰ ਉਹ ਫਿਰ ਆਏ ਨੇ, ਆ ਕੇ ਫਿਰ ਹਸਪਤਾਲ ਚਲੇ ਗਏ ਨੇ। ਹਾਂ, ਇਸ ਦਰਮਿਆਨ ਕੀ ਹੋਇਆ, ਸਹਿਮਤੀ ਅਸਹਿਮਤੀ, ਉਹ ਜਿਹੜੀ ਖੇਡ ਚੱਲਦੀ ਪਈ ਆ, ਜੋ ਅੰਦਰੂਨੀ ਪੋਲਿਟਿਕਸ ਆਮ ਆਦਮੀ ਪਾਰਟੀ ਦੀ, ਉਹਦੇ ਤੇ ਹਾਲੇ ਕੋਈ ਵਿਰਾਮ ਨਹੀਂ ਹੈ। ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਨੇ ਅੰਦਰ ਖਾਤੇ ਆਪਾਂ ਦੇਖ ਰਹੇ ਹਾਂ ਕਿ ਸਭ ਤੋਂ ਜ਼ਿਆਦਾ ਡਿਪਟੀ ਸੀਐਮ ਲਾਉਣ ਨੂੰ ਲੈ ਕੇ ਚਰਚਾ ਹੈ। ਪਰ ਮੈਂ ਇਸ ਚੀਜ਼ ਨੂੰ ਥੋੜਾ ਜਿਹਾ ਇਸ ਤੋਂ ਵੀ ਅੱਗੇ ਦੇਖਦਾ ਕਿ ਇੱਕ ਵਾਰੀ ਤੇ ਇਹ ਦੇਖਿਆ ਜਾ ਰਿਹਾ ਕਿ ਹਾਂਜੀ 2026 ਵਿੱਚ ਕੌਣ ਏਦਾਂ ਹੋਏਗਾ, ਕੌਣ ਪਾਵਰਫੁਲ ਹੋਏਗਾ, ਰੀਸ਼ਫਲਿੰਗ ਹੋਏਗੀ ਕਿ ਨਹੀਂ ਹੋਏਗੀ।
ਮੇਰਾ ਮੰਨਣਾ ਹੈ ਕਿ ਮਾਨ ਸਾਹਿਬ ਨੂੰ ਰਾਜਨੀਤੀ ਦਾ ਤਜਰਬਾ ਹੁਣ ਪੂਰਾ ਹੋ ਗਿਆ ਵਾ, ਤੇ ਉਹ ਦੇਖ ਰਹੇ ਨੇ 27 ਜਾਂ 27 ਤੋਂ ਬਾਅਦ ਕਿ ਜੇਕਰ ਕਿਸੇ ਸੀਨੀਅਰ ਆਗੂ ਨੂੰ ਹੁਣ ਡਿਪਟੀ ਲਾ ਦਿੱਤਾ ਜਾਂਦਾ ਹੈ ਤਾਂ 27 ਦੇ ਵਿੱਚ ਜਾਂ 27 ਤੋਂ ਬਾਅਦ ਉਹਨਾਂ ਨੂੰ ਰਿਪਲੇਸ ਕੀਤਾ ਜਾ ਸਕਦਾ ਹੈ, ਚਾਹੇ ਉਹ ਚਿਹਰੇ ਦੇ ਤੌਰ ਤੇ ਹੋਵੇ ਤੇ ਚਾਹੇ ਮੁੱਖ ਮੰਤਰੀ ਦੇ ਤੌਰ ਤੇ ਹੋਵੇ। ਤੋ ਇਸ ਕਰਕੇ ਇਹ ਜਦੋਜਹਿਦ ਜਿਹੜੀ ਆ ਉਹ ਇਸ ਗੱਲ ਦੇ ਨਾਲ ਜੁੜਦੀ ਆ, ਔਰ ਹਮੇਸ਼ਾ ਜੁੜਦੀ ਹੈ। ਜਦੋਂ ਮਾਨ ਸਾਹਿਬ ਇਸ ਤਰ੍ਹਾਂ ਹਸਪਤਾਲ ਦੇ ਵਿੱਚ ਆਉਂਦੇ ਔਰ ਖਾਸ ਤੌਰ ਤੇ ਫੋਰਟਿਸ ਦੇ ਨਾਲ ਜੁੜੇ, ਤਾਂ ਹੁਣ ਤੁਸੀਂ ਵੇਖੋ ਕਿ ਮੀਮ ਕਿਸੇ ਕਿੰਨੇ ਬਣ ਰਹੇ ਨੇ। ਅਸੀਂ ਉਧਰ ਨਹੀਂ ਜਾਂਦੇ ਕਿਉਂਕਿ ਮਸਲਾ ਜਿਹੜਾ ਹੈ ਉਸ ਕਿਸੇ ਦੀ ਸਿਹਤ ਨਾਲ ਜੁੜਿਆ, ਔਰ ਸਿਹਤ ਕਿਹਦੀ ਖਰਾਬ ਹੋ ਰਹੀ ਹੈ? ਮੁੱਖ ਮੰਤਰੀ ਦੀ। ਅੱਛਾ, ਇਹ ਇੱਕ ਆਪਣੇ ਆਪ ਦੇ ਵਿੱਚ ਹੋਰ ਬੜਾ ਸੰਜੀਦਾ ਵਿਸ਼ਾ ਹੋ ਜਾਂਦਾ ਹੈ ਕਿ ਮਾਨ ਸਾਹਿਬ ਤੇ ਤੁਹਾਨੂੰ ਪਤਾ ਹੈ ਇਹ ਕੁਝ ਬਜ਼ੁਰਗ ਨੇਤਾਵਾਂ ਦੀ ਸਾਂਗ ਲਾਇਆ ਕਰਦੇ ਸੀ ਕਿ ਇਹਨਾਂ ਤੋਂ ਤੇ ਪਜਾਮੀ ਨਹੀਂ ਪੈਂਦੀ, ਦੋ ਜਣੇ ਇਧਰੋਂ ਪਜਾਮੀ ਚਾੜਦੇ ਆ, 2 ਦਿਨ 2 ਜਣੇ ਇਧਰੋਂ ਪਜਾਮੀ ਚਾੜਦੇ ਆ। ਬਈ ਹੁਣ ਤੁਹਾਨੂੰ ਵੀ ਆਪਣੀ ਸਿਹਤ ਦਾ ਖਿਆਲ ਰੱਖਣਾ ਪਵੇਗਾ ਕਿ ਸਤੰਬਰ ਤੋਂ ਬਾਅਦ, ਸਤੰਬਰ ਚ ਆਹੀ ਸਥਿਤੀ, ਹੁਣ ਤੁਸੀਂ ਆ ਵੇਖ ਲਓ ਕਿ ਸਾਲ ਚੜ੍ਹਦਿਆਂ ਇਹੀ ਸਥਿਤੀ। ਹਾਲੇ ਤੇ ਉਮਰ ਕੁਝ ਵੀ ਨਹੀਂ ਹੈ, ਇਹ ਮਾਨ ਸਾਹਿਬ ਸਾਡੇ ਤੋਂ ਲਾ ਲਓ ਕੋਈ ਸਾਲ 1.5 ਸਾਲ ਵੱਡੇ ਹੋਣਗੇ, ਕੋਈ ਜ਼ਿਆਦਾ ਫਰਕ ਤੇ ਹੈ ਨਹੀਂ। ਤਾਂ ਇਹਨਾਂ ਜੇ ਤੁਸੀਂ ਜੂਝ ਰਹੇ ਹੋ ਸਿਹਤ ਦੇ ਨਾਲ ਤਾਂ ਤੁਹਾਨੂੰ ਸਿਹਤ ਪੱਖੋਂ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਔਰ ਦੂਜੀ ਗੱਲ ਕਿ ਇਹਨਾਂ ਦੀ ਸਿਹਤ ਜਦੋਂ ਵੀ ਵਿਗੜਦੀ ਆ, ਸਿਆਸੀ ਚਰਚਾਵਾਂ ਨਾਲ ਹੀ ਚੱਲ ਪੈਂਦੀਆਂ, ਤੇ ਉਹ ਸਿਆਸੀ ਚਰਚਾਵਾਂ ਜਿਹੜੀਆਂ ਉਹ ਫਜ਼ੂਲ ਦੀਆਂ ਨਹੀਂ ਹੁੰਦੀਆਂ, ਕੁਝ ਨਾ ਕੁਝ ਅੰਦਰ ਚੱਲ ਰਿਹਾ ਹੁੰਦਾ। ਕਿਉਂਕਿ ਦਿੱਲੀ ਵਾਲੇ ਹੁਣ ਇੱਥੇ ਬੈਠੇ ਹੋਏ, ਸਿਸੋਦੀਆ, ਕੇਜਰੀਵਾਲ, ਡਿਪਟੀ ਸੀਐਮ ਨੂੰ ਲੈ ਕੇ ਚਰਚਾ, 27 ਨੂੰ ਲੈ ਕੇ ਚਰਚਾ, ਬਥੇਰਾ ਘਮਸਾਨ ਜਿਹੜਾ ਉਹ ਅੰਦਰ ਖਾਤੇ ਮਚਿਆ ਹੋਇਆ ਹੈ। ਜੀ ਬਿਲਕੁਲ, ਦੇਖੋ ਜਿਹੜੀਆਂ ਕਈ ਤਾਂ ਲੋਕ ਕਹਿੰਦੇ ਨੇ ਵੀ ਮੁੱਖ ਮੰਤਰੀ ਦੀ ਜਿਹੜੀ ਸਿਹਤ ਆ ਉਹ ਸਿਆਸੀ ਤੌਰ ਤੇ ਹੀ ਬਿਮਾਰ ਹੋਈ ਹੈ। ਚਲੋ ਅਸੀਂ ਤਾਂ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ, ਤੇ ਆਪਾਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਮਿੰਟੂ ਜੀ, ਸਾਰਿਆਂ ਦੀ ਭਲਾ ਮੰਗਦੇ ਆ ਵੀ ਚਲੋ ਸਾਰੇ ਠੀਕ ਠਾਕ ਰਹਿਣ, ਤੰਦਰੁਸਤੀਆਂ ਰਹਿਣ। ਪਰ ਅਸਲ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਸੀ ਉਪ ਮੁੱਖ ਮੰਤਰੀ ਵਾਲੀ, ਇਨਸਿਕਿਉਰਿਟੀ ਤਾਂ ਮਿੰਟੂ ਜੀ ਹੈਗੀ ਆ, ਉਹ ਤਾਂ ਦਿਖ ਰਹੀ ਹੈ ਮੁੱਖ ਮੰਤਰੀ ਸਾਹਿਬ ਦੇ ਚਿਹਰੇ ਤੋਂ ਵੀ, ਕਿਉਂਕਿ ਇਹ ਗੱਲ ਸ਼ਾਇਦ ਇਹਨਾਂ ਨੂੰ ਹਜ਼ਮ ਨਹੀਂ ਆਉਣੀ, ਇਹਨਾਂ ਦੇ ਜਿਹੜੇ ਸਪੋਰਟਰ ਨੇ। ਪਰ 2017 ਦੇ ਵਿੱਚ ਵੀ ਜਦੋਂ ਸੀਐਮ ਫੇਸ ਨਹੀਂ ਸੀ ਐਲਾਨਿਆ, ਉਦੋਂ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਦੀ ਕੋਈ ਪਹਿਲੀ ਪਸੰਦ ਨਹੀਂ ਸੀਗੇ। 2022 ਦੇ ਵਿੱਚ ਵੀ ਜਦੋਂ ਉਹਨਾਂ ਨੇ ਐਲਾਨਿਆ ਤਾਂ ਉਹ ਸਾਰਾ ਕੁਝ ਰਾਜੇਵਾਲ ਜਾਂ ਹੋਰ ਸਾਰਿਆਂ ਤੋਂ ਨਵਜੋਤ ਸਿੱਧੂ ਦੀ ਵੇਟ ਕਰਕੇ, ਸਾਰਿਆਂ ਦੀ ਵੇਟ ਕਰਕੇ, ਉਸ ਤੋਂ ਬਾਅਦ ਉਹਨਾਂ ਨੂੰ ਮਜਬੂਰਨ ਐਲਾਨਣਾ ਪਿਆ ਸੀਗਾ। ਨਹੀਂ ਮਜਬੂਰਨ, ਬਿਲਕੁਲ ਤੁਹਾਡੀ ਗੱਲ ਸਹੀ ਆ, ਮਜਬੂਰਨ ਹੀ ਨਹੀਂ। ਭਗਵੰਤ ਮਾਨ ਹੋ ਰਹੀ ਤੇ ਜਿਹੜੇ ਇਹਨਾਂ ਚੋਂ ਨਿਕਲ ਕੇ ਗਏ ਸਨ ਕੁਝ ਬਾਗੀ ਲੀਡਰ, ਉਹਨਾਂ ਨੂੰ ਫੋਨ ਕਰਨ ਲੱਗ ਪਏ ਸਨ ਕਿ ਆਪਾਂ ਨੂੰ ਕੁਝ ਨਵਾਂ ਸੋਚਣਾ ਪਵੇਗਾ। ਜੀ ਬਿਲਕੁਲ ਬਿਲਕੁਲ, ਮਤਲਬ ਕਿ ਮੈਨੂੰ ਖੁਦ ਇਹਨਾਂ ਦੇ ਵਿੱਚੋਂ ਨਿਕਲੇ ਇੱਕ ਲੀਡਰ ਨੇ ਦੱਸਿਆ, ਉਹ ਯੰਗ ਲੀਡਰ ਸੀ, ਤਾਂ ਯੰਗ ਲੀਡਰ ਦੇ ਬਾਪ ਨੇ ਦੱਸਿਆ, ਸੌਰੀ ਬਾਪ ਨੇ, ਉਹ ਮਤਲਬ ਕਿ ਆਏ ਹੋਏ ਸਨ ਕਿਤੇ, ਮਿਲੇ ਮੈਨੂੰ, ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਫੋਨ ਕਰਕੇ ਆਰਗੇਨਾਈਜ਼ਡ ਕਰਨ ਦਾ ਯਤਨ ਸ਼ੁਰੂ ਕਰ ਦਿੱਤਾ ਗਿਆ ਸੀ ਮਾਨ ਸਾਹਿਬ ਨੇ। ਬਿਲਕੁਲ ਬਿਲਕੁਲ ਜੀ। ਤੇ ਫਿਰ ਹੀ ਉਸ ਤੋਂ ਬਾਅਦ ਮਤਲਬ ਕਿ ਜਦੋਂ ਇਹਨਾਂ ਨੂੰ ਲੱਗਿਆ ਕਿ ਬਹੁਤ ਔਖਾ ਜਾਏਗਾ ਤਾਂ ਚਿਹਰਾ ਐਲਾਨਿਆ ਗਿਆ ਸੀਗਾ। ਤਾਂ ਗੱਲ ਅਸਲ ਦੇ ਵਿੱਚ ਇਹੋ ਆ ਕਿ ਡਿਪਟੀ ਚੀਫ ਮਿਨਿਸਟਰ ਦੀ ਜਿਹੜੀ ਅੰਦਰੂਨੀ ਇਹਨਾਂ ਦੀ ਖਾਨਾ ਜੰਗੀ ਆ, ਉਹ ਇਸੇ ਕਰਕੇ ਆ ਕਿਉਂਕਿ ਜਿਹੜੇ ਬੀਬੀ ਬਲਜੀਤ ਕੌਰ ਹੈ, ਜਿਨ੍ਹਾਂ ਬਾਰੇ ਸਮਝਿਆ ਜਾਂਦਾ ਕਿ ਮਾਨ ਸਾਹਿਬ ਬਹੁਤ ਸਪੋਰਟ ਕਰ ਰਹੇ ਆ, ਉਹਦੇ ਚ ਉਹੀ ਹੈ ਨਾ ਕਿ ਉਹ ਇੱਕ ਤੇ ਕਹਿ ਲਓ ਜੂਨੀਅਰ ਨੇ, ਦੂਸਰਾ ਉਹ ਬਹੁਤ ਡੀਸੈਂਟ ਨੇ, ਪੜ੍ਹੇ ਲਿਖੇ ਨੇ, ਤੇ ਮਤਲਬ ਕਿ ਪ੍ਰੋਫੈਸਰ ਸਾਧੂ ਸਿੰਘ ਹੋਰਾਂ ਨਾਲ ਇਹਨਾਂ ਦੀ ਗੁੱਡ ਵੈਲ ਹੈ ਮਾਨ ਸਾਹਿਬ। ਹਾਂਜੀ ਹਾਂਜੀ, ਪਹਿਲੇ ਦਿਨ ਜੇ ਉਹਨਾਂ ਦੀ ਜਗ੍ਹਾ ਚੀਮਾ ਸਾਹਿਬ ਨੂੰ ਬਣਾ ਦਿੱਤਾ ਜਾਂਦਾ ਤਾਂ ਫਿਰ ਮੈਂ ਜਿਹੜੀ ਗੱਲ ਕਹੀ ਆ ਕਿ ਇਹਨਾਂ ਵਾਸਤੇ ਇੱਕ ਖਤਰਾ ਹੈ। ਜੀ ਬਿਲਕੁਲ, ਦੇਖ ਲਓ ਮਿੰਟੂ ਜੀ, ਆਪਾਂ ਇਹ ਖਬਰਾਂ ਅਕਾਲੀ ਦਲ ਬਾਰੇ, ਕਾਂਗਰਸ ਬਾਰੇ ਸਾਂਝੀਆਂ ਕਰਦੇ ਰਹੇ ਹਾਂ ਵੀ ਇੱਕ ਦੂਜੇ ਤੋਂ ਖਤਰਾ ਮਹਿਸੂਸ ਕਰਦੇ ਆ। ਅੱਜ ਕੱਲ ਇਨਕਲਾਬੀ ਵੀ ਕਰਨ ਲੱਗ ਪਏ ਆ। ਤੇ ਅਕਾਲੀ ਦਲ ਦੀ ਗੱਲ ਕਰੀਏ ਮਿੰਟੂ ਜੀ, ਅਕਾਲੀ ਦਲ ਨੇ ਮੁਹਿੰਮ ਸ਼ੁਰੂ ਕਰਤੀ ਹੈ ਜੀ। ਹਾਂਜੀ, ਦੇਖੋ ਇਹਨਾਂ ਨੇ 40 ਰੈਲੀਆਂ ਦਾ ਪਹਿਲਾਂ ਹੀ ਰੋਡ ਮੈਪ ਜਿਹੜਾ ਉਹ ਰੱਖ ਦਿੱਤਾ ਸੀਗਾ ਕੁਝ ਦਿਨ ਪਹਿਲਾਂ ਹੀ ਕਿ ਅਸੀਂ 40 ਰੈਲੀਆਂ ਕਰਾਂਗੇ ਫਲਾਂ ਹਲਕੇ ਦੇ ਵਿੱਚ। ਤੇ ਜ਼ਿਆਦਾਤਰ ਉਹ ਹਲਕੇ ਆ ਜਿਨ੍ਹਾਂ ਦੇ ਵਿੱਚ ਭਾਜਪਾ ਬੜੀ ਹਲਕੀ ਆ, ਠੀਕ ਹੈ, ਤਾਂ ਜਾਂ ਭਾਜਪਾ ਇਲੈਕਸ਼ਨ ਉੱਥੇ ਲੜਦੀ ਨਹੀਂ। ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹਦੀ ਸ਼ੁਰੂਆਤ ਕੀਤੀ ਆ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਤੋਂ। ਉਹਨਾਂ ਨੇ ਇੱਥੇ ਇੱਕ ਸ਼ਬਦੀ ਹਮਲਾ ਕੀਤਾ ਕਿ ਮੰਤਰੀ ਤਾਂ ਸਿਰਫ ਸਾਈਨ ਕਰਨ ਵਾਸਤੇ ਰੱਖੇ ਨੇ, ਸੀਐਮ ਆਫਿਸ ਨੂੰ ਵੈਬ ਚਲਾ ਰਹੇ ਆ, ਨੌਕਰੀਆਂ ਜਿਹੜੀਆਂ ਉਹ ਦੂਸਰੇ ਸਟੇਟਾਂ ਦੇ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ,
ਨਾਲ ਉਹ ਦੋਸ਼ ਲਾਉਂਦੇ ਆ ਕਿ ਆਪ ਨੇ 2 ਰਾਜ ਸਭਾ ਸੀਟਾਂ ਤੇ ਜਿਹੜੀਆਂ ਹੈਗੀਆਂ ਨੇ ਉਹ 50 ਤੇ 75 ਕਰੋੜ ਦੇ ਵਿੱਚ ਵੇਚੀਆਂ। ਦੇਖੋ ਪਤਾ ਕੀ ਆ, ਚਲੋ ਅਸੀਂ ਕੋਈ ਇਹਨਾਂ ਦੇ PR ਮੈਨੇਜਰ ਨਹੀਂ ਆ, ਇਹਨਾਂ ਨੇ ਰੈਲੀ ਕੀਤੀ ਹੈ, ਠੀਕ ਆ, ਮੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਆਪਾਂ ਇਹਨਾਂ ਦੀਆਂ ਵੇਖੀਏ ਤੇ ਇਹਨਾਂ ਨੇ ਅੱਜ ਮਤਲਬ ਕਿ ਕੁਝ ਵਾਅਦੇ ਵੀ ਕੀਤੇ ਆ ਕਿ ਅਸੀਂ ਕਮਿਸ਼ਨ ਜਿਹੜੇ ਬੰਦ ਕਰ ਦਾਂਗੇ, ਸੌਰੀ ਕਨੈਕਸ਼ਨ ਜਿਹੜੇ ਉਹ ਖੋਲ ਦੇਵਾਂਗੇ ਜਿਹੜੇ ਬੰਦ ਪਏ ਆ, ਇਸ ਤਰ੍ਹਾਂ ਮਤਲਬ ਕਿ 10 ਲੱਖ ਤੱਕ ਵਿਆਜ ਮੁਕਤ ਕਰਜ਼ਾ ਦੇਵਾਂਗੇ ਪੰਜਾਬ ਦੇ ਵਿੱਚ, ਪੰਜਾਬ ਦੇ ਹੀ ਨੌਜਵਾਨਾਂ ਨੂੰ ਨੌਕਰੀ ਮਿਲੂਗੀ, ਦਰਿਆਵਾਂ ਦੇ ਕੰਢੇ ਪੱਕੇ ਕੀਤੇ ਜਾਣਗੇ, ਜਿਨ੍ਹਾਂ ਨੇ ਜ਼ਮੀਨ ਕੋਈ 60-70 ਸਾਲ ਵਾਹੀ ਆ ਉਹਨਾਂ ਨੂੰ ਮਾਲਕਾਨਾ ਹੱਕ ਦੇ ਦੇਾਂਗੇ, ਸ਼ਗਨ ਸਕੀਮ ਲੱਖ ਰੁਪਈਆ ਕਰ ਦੇਾਂਗੇ, ਕਬੱਡੀ ਕੱਪ ਫਿਰ ਤੋਂ ਸ਼ੁਰੂ ਹੋਏਗਾ, ਗੈਂਗਸਟਰ ਰਹਿਣ ਨਹੀਂ ਦੇਾਂਗੇ, ਮੈਰੀਟੋਰੀਅਸ ਸਕੂਲ ਜਿਹੜੀ ਕਿ ਕਹਿ ਲਓ ਕਿ ਇਹਨਾਂ ਦੀ ਇੱਕ ਸਫਲ ਸਕੀਮ ਸੀ, ਮੈਂ ਇਸ ਨੂੰ ਸਫਲ ਸਕੀਮ ਹੀ ਮੰਨਾਂਗਾ, ਬਹੁਤ ਵਧੀਆ ਰਿਜ਼ਲਟ ਸਨ, ਮੈਰੀਟੋਰੀਅਸ ਸਕੂਲ ਇਹਨਾਂ ਨੇ ਕਿਹਾ ਕਿ ਹਰ ਜ਼ਿਲ੍ਹੇ 'ਚ ਖੁੱਲ੍ਹਾ। ਅੱਛਾ, ਗੱਲ ਇਹ ਆ ਕਿ ਹੁਣ ਤੁਸੀਂ ਕੁੱਲ ਮਿਲਾ ਕੇ ਵੈਸੇ ਤੇ ਇਹਨਾਂ ਨੂੰ ਮੈਂ ਬੜੇ ਸਵਾਲ ਕਰ ਸਕਦਾ ਕਿ ਜਿਹੜੀ ਆਹ ਬਾਹਰੀ ਨੌਕਰੀਆਂ ਦੀ ਗੱਲ ਆ ਨਾ, ਇਹਨਾਂ ਨੂੰ ਹੁਣੇ ਹੀ ਪੁੱਛ ਲਓ ਕਿ ਕਿਹੜੇ ਕਾਨੂੰਨ ਤਹਿਤ ਰੋਕੋਗੇ। ਸਹੀ ਗੱਲ। ਮੀਤ ਹੇਰ ਹੁਰੀ ਫਸ ਗਏ ਸਨ ਨਾ, ਮੀਤ ਹੇਰ ਹੁਰੀ ਮੁੱਦਾ ਚੁੱਕਦੇ ਸੀ ਤੇ ਜਦ ਉਹਨਾਂ ਨੂੰ ਬਾਅਦ ਚ ਸਰਕਾਰ ਬਣੀ ਤੋਂ ਪੁੱਛਿਆ ਗਿਆ, ਉਦੋਂ ਮੰਤਰੀ ਸਨ ਉਹ ਸ਼ਾਇਦ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਕਾਨੂੰਨ ਬਈ ਸਾਨੂੰ ਰੋਕਣ ਦੀ ਇਜਾਜ਼ਤ ਨਹੀਂ ਦਿੰਦਾ, ਤੇ ਮੈਂ ਆਖਿਆ ਸੀ ਕਾਨੂੰਨ ਤੁਸੀਂ ਉਦੋਂ ਨਹੀਂ ਪੜਿਆ ਸੀ ਜਾਂ ਹੁਣ ਪੜਿਆ? ਜਦੋਂ ਤੁਸੀਂ ਇਹ ਵਾਅਦੇ ਕੀਤੇ ਸਨ, ਦਾਅਵੇ ਕੀਤੇ ਸੀ, ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਕਾਨੂੰਨ ਪੜ੍ਹ ਲੈਣਾ ਚਾਹੀਦਾ। ਔਰ ਸਭ ਤੋਂ ਪਹਿਲਾਂ ਇਹਨਾਂ ਦੀ CM ਸਿਕਿਉਰਿਟੀ ਦੇ ਵਿੱਚ ਬਾਹਰੋਂ ਬੰਦੇ ਲਿਆ ਕੇ ਉਹਨਾਂ ਦੀਆਂ ਘਰ ਦੀਆਂ ਨੂੰ ਟੀਚਰ ਭਰਤੀ ਕਰਾ ਕੇ ਰਿਹਾਇਸ਼ਾਂ ਕਿਹਨੇ ਦਿੱਤੀਆਂ ਸਨ? ਸਹੀ ਗੱਲ, ਬਿਲਕੁਲ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਹੁਣ ਗੱਲਾਂ ਨੇ, ਇਹ ਤੇ ਮੈਨੀਫੈਸਟੋ ਆਪਦਾ ਪੜ੍ਹਦੇ ਫਿਰਦੇ ਨੇ ਕਾਲੀ, ਉਹ ਲੋਕ ਪ੍ਰਵਾਨ ਕਰਦੇ ਕਿ ਨਹੀਂ। ਪਰ ਇੱਕ ਚੀਜ਼ ਮੈਂ ਅੱਜ ਜਿਹੜੀ ਦੁਪਹਿਰੇ ਵੀ ਕਿਤੇ ਬੋਲ ਰਿਹਾ ਸੀ ਤੇ ਰੱਬੂ ਹੁਣ ਮੇਰੇ ਅੱਗੇ ਆ ਗਈ ਆ, ਮੈਂ ਇਹ ਗੱਲ ਕਹਿ ਰਿਹਾ ਸੀਗਾ ਕਿ ਜਿਹੜੀ ਆਮ ਆਦਮੀ ਪਾਰਟੀ ਵਾਸਤੇ ਖਤਰੇ ਦੀ ਘੰਟੀ ਹੋਏਗੀ ਅਕਾਲੀਆਂ ਦੇ ਲਿਹਾਜ਼ ਨਾਲ, ਅਕਾਲੀਆਂ ਨੂੰ ਮਤਲਬ ਕਿ ਆਪਦੇ ਕੰਮ ਹੁਣ ਗਣਾਉਣੇ ਆ ਗਏ ਹੁਣ ਤੇ ਪਤਾ ਨਹੀਂ ਤੇ ਉਹਨਾਂ ਦੀਆਂ ਅਸਫਲਤਾਵਾਂ ਜਿਹੜੀਆਂ ਸੀ ਉਹ ਮਾਨ ਸਾਹਿਬ ਜ਼ਿਆਦਾ ਗਣਾ ਜਾਂਦੇ ਆ। ਮੈਂ ਇੱਕੋ ਗੱਲ ਤੇ ਕਿਤੇ ਨਾ ਕਿਤੇ ਕਹਿ ਲਓ ਕਿ ਆਮ ਪਾਰਟੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਉਹਨਾਂ ਦੇ ਪੱਖ ਤੋਂ ਥੋੜਾ ਜਿਹਾ ਸੋਚਦਾ ਸੀ, ਕਿਉਂਕਿ ਕਾਂਗਰਸ ਜਾਂ ਭਾਜਪਾ ਇੰਨਾ ਡੈਂਟ ਨਹੀਂ ਪਾ ਸਕਦੀ ਉਸ ਮਾਮਲੇ 'ਚ। ਤੇ ਉਹ ਅੱਜ ਜਦੋਂ ਮੈਂ ਹੁਣ ਸਟੇਟਮੈਂਟਾਂ ਪੜ੍ਹਦਾ ਪਿਆ ਸੀਗਾ ਸੁਖਬੀਰ ਸਿੰਘ ਬਾਦਲ ਦੀਆਂ, ਕਿਵੇਂ ਕਹਿ ਰਹੇ ਆ ਕਿ ਵੈਭਵ ਚਲਾ ਰਹੇ ਨੇ, ਮੰਤਰੀ ਇਹਨਾਂ ਦੇ ਸਿਰਫ ਦਸਤਖਤ ਕਰਨ ਵਾਸਤੇ ਨੇ, ਸੀਟਾਂ ਇਹ ਵੇਚ ਰਹੇ ਨੇ, ਇਹਦਾ ਲੱਭੋ ਲੁਭਾਵ ਕੀ ਹੈ? ਦੇਖੋ ਪੰਜਾਬ ਦੇ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ, ਵੀ ਜਿਹੜੇ ਲੋਕ ਕਹਿੰਦੇ ਆ ਕਿ ਆਮ ਆਦਮੀ ਪਾਰਟੀ 10 ਤੇ ਸਿਮਟ ਜਾਏਗੀ, 8 ਤੇ ਸਿਮਟ ਜਾਏਗੀ, ਫਲਾਂ ਤੇ ਮੈਂ ਅੱਜ ਵੀ ਉਹਨਾਂ ਦੇ ਨਾਲ ਸਹਿਮਤ ਨਹੀਂ ਹਾਂ। ਸਹੀ ਹੈ। ਮੇਰੇ ਕੋਲ ਆਪਣੇ ਲੌਜਿਕ ਨੇ ਉਹਦੇ ਲਈ, ਮੇਰੇ ਕੋਲ ਆਪਣੇ ਮਤਲਬ ਕਿ ਕਾਰਨ ਨੇ, ਕਿਉਂਕਿ ਐਟ ਦੀ ਐਂਡ ਜਿਹੜੀ ਵੀ ਅਸੀਂ ਮਜਲਿਸ 'ਚ ਬਹਿਨੇ ਆ, ਜਿਹੜੀ ਵੀ ਅਸੀਂ ਸਿਆਸੀ ਚਰਚਾ 'ਚ ਬਹਿਨੇ ਆ, ਤਾਂ ਉੱਥੇ ਇੱਕ ਗੱਲ ਮੈਂ ਕਾਮਨ ਦੇਖਦਾ ਕਿ ਯਾਰ ਇਹਨਾਂ ਦੇ ਰਾਜ ਦੇ ਵਿੱਚ ਕੋਈ 100 ਕਰੋੜ ਦਾ, 200 ਕਰੋੜ ਦਾ, 500 ਕਰੋੜ ਦਾ ਘੁਟਾਲਾ ਨਹੀਂ ਉਜਾਗਰ ਹੋਇਆ ਹਾਲੇ ਤੱਕ। ਸੈਕਿੰਡ ਥਿੰਗ ਕਿ ਬੇਅਦਬੀਆਂ ਵਾਲਾ ਮਾਮਲਾ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਉੱਠੀ ਬਗਾਵਤ ਵਰਗਾ ਵੀ ਮਾਮਲਾ ਨਹੀਂ ਹੈ ਕਿਤੇ। ਤਾਂ ਇਸ ਕਰਕੇ ਇਹ ਹਾਲੇ ਚਾਂਸ ਦੇ ਵਿੱਚ ਹੈਗੇ ਕਿ ਆਪਣੀ ਸਥਿਤੀ ਨੂੰ ਬਿਹਤਰ ਕਰ ਸਕਦੇ ਆ। ਪਰ ਇੱਥੇ ਪਰ ਲਾ ਕੇ ਮੇਰਾ ਇਹ ਮੰਨਣਾ ਹੈ ਕਿ ਇਹਨਾਂ ਵਾਸਤੇ ਸਭ ਤੋਂ ਜਿਹੜੀ ਇਸ ਵੇਲੇ ਖਤਰਨਾਕ ਚੀਜ਼ ਹੈ ਉਹ ਹੈ ਜੋ ਸੁਖਬੀਰ ਸਿੰਘ ਬਾਦਲ ਨੇ ਅੱਜ ਫੜ ਕੇ ਸ਼ੁਰੂਆਤ ਕਰ ਦਿੱਤੀ ਹੈ। ਉਹ ਹੈ ਕਿ ਇਹ ਸਰਕਾਰ ਜਿਹੜੀ ਹੈ ਤੁਹਾਡੀ ਚੁਣੀ ਹੋਈ ਸਰਕਾਰ, ਇਹ ਕੰਟਰੋਲਡ ਤਰੀਕੇ ਨਾਲ ਚੱਲਦੀ ਹੈ, ਦਿੱਲੀ ਤੋਂ ਚੱਲਦੀ ਹੈ। ਇਹ ਇੱਕ ਤਰ੍ਹਾਂ ਨਾਲ ਡਮੀ ਸਰਕਾਰ ਬਣ ਗਈ ਆ। ਤਾਂ ਮਤਲਬ ਇਹ ਜਿਹੜੀ ਗੱਲ ਆ, ਇਹ ਮੈਂ ਰਾਜਨੀਤਿਕ ਪੱਖ ਤੋਂ ਜਿਹੜੇ ਬੰਦੇ ਬਿਲਕੁਲ ਕੋਈ ਚਰਚਾ ਜਾਂ ਬਹਿਸ ਨਹੀਂ ਕਰ ਪਾਉਂਦੇ, ਉਹ ਸਿਰਫ ਤੇ ਸਿਰਫ ਦੇਖਦੇ ਕਿ ਹਾਂ ਯਾਰ ਚੱਲੀ ਜਾਂਦਾ ਜਿਵੇਂ ਚੱਲਦਾ, ਤਾਂ ਉਹਨਾਂ ਬੰਦਿਆਂ ਨੂੰ ਵੀ ਕਿਤੇ ਨਾ ਕਿਤੇ ਗੱਲ ਟੁੰਬਦੀ ਆ ਕਿ ਤੇ ਯਾਰ ਬਾਹਲੇ ਥੱਲੇ ਲੱਗੇ ਪਏ ਆ। ਵੀ ਮਤਲਬ ਕਿ ਇਹ ਤੇ ਮਰੂਤੀ ਦੇ ਥੱਲੇ ਜਿਵੇਂ ਚੈਸੀ ਲੱਗੀ ਹੁੰਦੀ ਆ, ਇਹ ਤੇ ਦਿੱਲੀ ਵਾਲਿਆਂ ਦੇ ਥੱਲੇ ਇਸ ਤਰ੍ਹਾਂ ਲੱਗੇ ਹੋਏ ਨੇ। ਤਾਂ ਜਿਹੜੀ ਉਹ ਚੀਜ਼ ਆ ਉਹ ਕਾਂਗਰਸੀ ਵੀ ਜ਼ਿਆਦਾ ਨਹੀਂ ਕਰ ਸਕਦੇ, ਭਾਜਪਾ ਵੀ ਜ਼ਿਆਦਾ ਨਹੀਂ ਕਰ ਸਕਦੀ। ਕਿਉਂ? ਕਿਉਂਕਿ ਉਹਨਾਂ ਦੀ ਤੇ ਕਮਾਂਡ ਆਪਦੀ ਜਿਹੜੀ ਉਤੋਂ ਆਉਂਦੀ ਆ।
ਉਹਨਾਂ ਦੇ ਸੌਫਟਵੇਅਰ ਤੇ ਇਸ ਤਰੀਕੇ ਨਾਲ ਹੀ ਅਪਡੇਟਡ ਹੈ ਨਾ ਜੀ ਜੀ। ਉਹਨਾਂ ਦੀ ਤਾਂ ਪ੍ਰੋਗਰਾਮ ਹੀ ਇਸ ਤਰੀਕੇ ਨਾਲ ਆ ਬਘੇਲ ਹੈ ਜੀ, ਆ ਰੂਪਾਨੀ ਸਾਹਿਬ ਹੁੰਦੇ ਸਨ, ਆ ਫਲਾਣੇ ਆ ਗਿਆ ਜੀ। ਤੋ ਮਤਲਬ ਕਿ ਉਹਨਾਂ ਦਾ ਤੇ ਇੰਨਾ ਜ਼ਿਆਦਾ ਡੰਗ ਤਿੱਖਾ ਨਹੀਂ ਇਸ ਮਾਮਲੇ 'ਚ। ਇਹ ਜਿਹੜੀ ਖੇਤਰੀ ਪਾਰਟੀ ਹੈ ਜੋ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਹੇਠਾਂ ਇਸ ਗੱਲ ਨੂੰ ਲੈ ਕੇ ਮਲਾਲ ਜਾਂ ਚਿੰਤਾ ਰਹਿੰਦੀ ਹੈ, ਇਹ ਉਹਦੇ 'ਚ ਜ਼ਿਆਦਾ ਡੈਂਟ ਪਾ ਸਕਦੇ ਆ। ਇਹ ਹੁਣ ਵੇਖਣਾ ਹੋਏਗਾ। ਦੇਖੋ ਇਕੱਠ ਵੀ ਅੱਜ ਦੀ ਤਾਰੀਖ 'ਚ ਇਹਨਾਂ ਦਾ ਠੀਕ ਸੀਗਾ, ਅਕਾਲੀ ਇਕੱਠ ਤੇ ਕਰ ਹੀ ਲੈਂਦੇ ਆਪਾਂ ਨੂੰ ਪਤਾ ਹੈ। ਤਾਂ ਇਹ ਗੱਲ ਕੋਈ ਸੁਖਬੀਰ ਬਾਦਲ ਦਾ ਕੋਈ ਭਾਸ਼ਣ ਇਹ ਨਹੀਂ ਹੁੰਦਾ ਕਿ ਉਹ AI ਤੇ ਗੱਲ ਕਰਨਗੇ, ਉਹ ਸੂਚਨਾ ਤਕਨੀਕ ਤੇ ਗੱਲ ਕਰਨਗੇ, ਉਹ ਬਹੁਤ ਵੱਡੇ ਵੱਡੇ ਮੁੱਦਿਆਂ ਤੇ ਗੱਲ ਕਰਨਗੇ, ਨਹੀਂ। ਉਹਨਾਂ ਦਾ ਕੰਮ ਇੱਕੋ ਹੁੰਦਾ ਕਿ ਇੱਕ ਤੇ ਉਹਨਾਂ ਨੇ ਜੋ ਫ੍ਰੀ ਵੀਜ਼ਾ ਵਾਲਾ ਕੰਮ ਆ ਜਾਂ ਮਤਲਬ ਚੋਣ ਮੈਨੀਫੈਸਟੋ ਵਾਲਾ ਕੰਮ, ਇੱਕ ਤੇ ਉਹਨਾਂ ਨੇ ਉਹ ਕਰਨਾ ਹੁੰਦਾ ਹੈ। ਤੇ ਸੈਕੰਡ ਥਿੰਗ ਕਿ ਆਹ ਜਿਹੜੀ ਗੱਲ ਅੱਜ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈ ਇਹਦੀ, ਕਿ ਉਹ ਸਾਰੀਆਂ ਰੈਲੀਆਂ 'ਚ ਇਸ ਗੱਲ ਨੂੰ ਉਭਾਰਦੇ ਆ ਤੇ ਹੇਠਾਂ ਇਹਨਾਂ ਦਾ ਕਾਡਰ ਉਸ ਗੱਲ ਨੂੰ ਪ੍ਰਚਾਰਦਾ ਕਿਵੇਂ ਆ। ਜਿਹੜੀਆਂ ਛੋਟੀਆਂ ਛੋਟੀਆਂ ਬਹਿਸਾਂ ਹੁੰਦੀਆਂ ਨੇ ਚੌਂਕ ਚੁਰਾਇਆਂ ਦੀਆਂ, ਉਹਨਾਂ ਦੇ ਵਿੱਚ ਉਹ ਜਾ ਕੇ ਕਿਸ ਤਰ੍ਹਾਂ ਅੱਗੋਂ ਕਾਊਂਟਰ ਕਰਦਾ ਹੈ। ਮੇਰੇ ਖਿਆਲ ਦੇ ਨਾਲ ਇਹ ਹੁਣ ਦਿਲਚਸਪ ਹੋਏਗਾ ਇਸ ਸਾਰੇ ਪੇੜ ਦੇ ਵਿੱਚ। ਹਾਂਜੀ ਬਿਲਕੁਲ, ਨਾਲੇ ਜਿਹੜੇ ਤੁਸੀਂ ਵਾਅਦੇ ਕੀਤੇ ਹੁੰਦੇ ਮਿੰਟੂ ਜੀ, ਉਹ ਵੀ ਤੁਹਾਡੇ ਐਂਟੀ ਇਨਕਮਬੈਂਸੀ ਦੇ ਵਿੱਚ ਤਬਦੀਲ ਹੁੰਦੇ ਆ। ਬਾਕੀ ਜਿਹੜੀ ਪਾਰਟੀ ਦੀ ਜ਼ਮੀਨ ਹਾਸਲ ਕਰਕੇ ਇੱਥੇ ਪੈਰ ਲਾਏ ਨੇ, ਜਦੋਂ ਫਿਰ ਵਾਪਸੀ ਦਾ ਯਤਨ ਕਰਦੇ ਆ, ਮਤਲਬ ਅਕਾਲੀ ਦਲ ਨੂੰ ਜ਼ਿਆਦਾ ਡੈਂਟ ਪਾਇਆ ਨਾ ਇਹਨਾਂ ਨੇ। ਜਦੋਂ ਅਕਾਲੀ ਦਲ ਆਪਣੀ ਸਿਆਸੀ ਜ਼ਮੀਨ ਮੁੜ ਹਾਸਲ ਕਰੇਗਾ, ਫਿਰ ਇਹਨਾਂ ਨੂੰ ਫਰਕ ਤਾਂ ਲੱਗੂਗਾ ਹੀ ਨਾ। ਤੇ ਅਗਲੀ ਗੱਲ ਕਰੀਏ ਮਿੰਟੂ ਜੀ ਆਪਾਂ, ਕਾਂਗਰਸ ਦੀ ਮੀਟਿੰਗ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ, ਸੰਸਦ ਮੈਂਬਰ ਦੀ ਟਿਕਟ ਦੇ ਬਾਰੇ ਚਰਚਾ ਹੋਈ ਹੈ ਜੀ। ਹਾਂਜੀ ਦੇਖੋ, ਇਹ ਇਹਨਾਂ ਦੀ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ। ਮੈਂ ਇੱਥੇ ਇੱਕ ਜਾਣਕਾਰੀ ਤੁਹਾਨੂੰ ਹੋਰ ਦੇਣੀ ਚਾਹਾਂਗਾ ਕਿ ਪਿਛਲੇ ਦਿਨੀ ਸੁਖਪਾਲ ਸਿੰਘ ਖਹਿਰਾ ਤੇ ਕੁਝ ਕਿਸਾਨ ਸੈੱਲ ਵਾਲੇ ਜਿਹੜੇ ਆ ਉਹ ਰਾਹੁਲ ਗਾਂਧੀ ਨੂੰ ਮਿਲੇ ਸੀਗੇ। ਜੀ ਜੀ। ਹੁਣ ਉਹਦੇ ਚੋਂ ਇਹ ਗੱਲ ਨਿਕਲ ਕੇ ਆ ਰਹੀ ਆ ਕਿ ਇਹ 4 ਵੱਡੀਆਂ ਰੈਲੀਆਂ ਕਰ ਸਕਦੇ ਆ ਤੇ 4 ਰੈਲੀਆਂ ਚੋਂ ਇੱਕ ਰੈਲੀ ਜਿਹੜੀ ਆ ਪੰਜਾਬ 'ਚ ਹੋ ਸਕਦੀ ਆ। ਹਾਲਾਂਕਿ ਇਹ ਸਪਸ਼ਟ ਨਹੀਂ, ਔਰ ਉਹਦੇ 'ਚ ਰਾਹੁਲ ਗਾਂਧੀ ਆ ਸਕਦੇ ਤੇ ਡੇਟ ਉਹ ਫੈਬ ਦੀ ਕਹਿ ਲਓ ਕਿ ਕਿਸੇ ਹਫਤੇ ਦੀ ਆਖਰੀ ਹਫਤੇ ਦੀ ਹੋ ਸਕਦੀ ਆ ਜਾਂ ਮਾਰਚ ਦੇ ਚੜ੍ਹਨ ਸਾਰ ਹੀ ਹੋ ਸਕਦੀ ਆ। ਅੱਛਾ, ਇਸ ਤੋਂ ਇਲਾਵਾ ਜੋ ਹੁਣ ਇੱਥੇ ਬੈਠਕਾਂ ਚੱਲ ਰਹੀਆਂ ਨੇ, ਮਸ਼ਕਾਂ ਚੱਲ ਰਹੀਆਂ ਨੇ, ਉਹ ਇਹੋ ਹੀ ਆ ਕਿ ਇਕਜੁੱਟਤਾ ਕੀਤੀ ਜਾਵੇ, ਆਪਣੀ ਜਿਹੜੀ ਰਣਨੀਤੀ ਆ ਉਹ ਉਲੀਕ ਲਈ ਜਾਵੇ, ਸਾਰਾ ਕੰਮ ਫਾਈਨਲਾਈਜ਼ ਕਰ ਲਿਆ ਜਾਵੇ। ਅੱਜ ਵੀ ਜੇ ਤੁਸੀਂ ਦੇਖੋਗੇ ਪ੍ਰਤਾਪ ਸਿੰਘ ਬਾਜਵਾ ਦੇ ਘਰ ਦੇ ਵਿੱਚ ਵੜਿੰਗ ਅਤੇ ਕੁਝ ਹੋਰ ਲੀਡਰ ਪਹੁੰਚੇ ਹੋਏ ਸਨ ਜੀ, ਉਹ ਚਰਚਾਵਾਂ ਹੀ ਚੱਲ ਰਹੀਆਂ ਨੇ। ਅੱਛਾ, ਜਿਹੜੀ ਕੱਲ ਵਾਲੀ ਮੀਟਿੰਗ ਆ ਉਹਦੇ 'ਚ ਵੜਿੰਗ ਨੇ ਕਹਿੰਦੇ ਕਿ ਇੱਕ ਦੋ ਗੱਲਾਂ ਕਹੀਆਂ ਨੇ। ਇੱਕ ਤੇ ਇਹ ਆ ਕਿ ਭਾਈ ਜਿਹੜੇ ਆਪਣੇ ਮੰਡਲ ਪ੍ਰਧਾਨ ਜਾਂ ਬਲਾਕ ਪ੍ਰਧਾਨ ਆ, ਕਿ ਜਿਹੜੇ ਗੈਰ ਸਰਗਰਮ ਆ ਉਹਨਾਂ ਨੂੰ ਰਿਪਲੇਸ ਕੀਤਾ ਜਾਵੇ। ਸੈਕੰਡ ਥਿੰਗ ਕਿ ਬਈ ਜਿਹੜੇ ਮੈਂਬਰ ਪਾਰਲੀਮੈਂਟ ਆ, ਇਹ ਜਿਹੜੇ ਮੈਂਬਰ ਪਾਰਲੀਮੈਂਟ ਆ, ਇਹਨਾਂ ਦੀਆਂ ਟਿਕਟਾਂ ਜਿਹੜੀਆਂ ਕੱਟ ਦਿੱਤੀਆਂ ਜਾਣ, ਮਤਲਬ ਕਿ ਇਹਨਾਂ ਨੂੰ ਟਿਕਟ ਨਾ ਦਿੱਤੀ ਜਾਵੇ ਵਿਧਾਨ ਸਭਾ ਦੀ ਜੀ। ਹੁਣ ਇਹਦੇ 'ਚ ਰੌਚਕ ਆ ਕਿ ਅੱਜ ਜਿਸ ਬੰਦੇ ਦੇ ਘਰ 'ਚ ਜਾ ਕੇ ਬੈਠੇ ਆ, ਜੇ ਉਸ ਨੂੰ ਛੱਡ ਦਈਏ ਬਾਜਵਾ ਸਾਹਿਬ ਨੂੰ, ਤੇ ਜਿੰਨੇ ਦੂਜੇ ਮੁੱਖ ਮੰਤਰੀ ਦੇ ਦਾਅਵੇਦਾਰ ਆ ਉਹ ਤੇ ਸਾਰੇ ਮੈਂਬਰ ਪਾਰਲੀਮੈਂਟ ਆ। ਸਹੀ ਗੱਲ ਆ। ਤਾਂ ਮਤਲਬ ਕਿ ਰਾਜਾ ਵੜਿੰਗ ਨੇ ਇੱਕ ਫਾਰਮੂਲਾ ਤੇ ਸੁਝਾ ਦਿੱਤਾ ਹੈ। ਆਪ ਵੀ ਆਉਂਦੇ ਆ। ਹਾਂਜੀ ਬਿਲਕੁਲ, ਉਹ ਆਪ ਇਲੈਕਸ਼ਨ ਨਹੀਂ ਲੜਨਗੇ, ਫਿਰ ਇਹਦਾ ਮਤਲਬ ਹੈ ਕਿ ਗਿੱਦੜਬਾਹਾ ਤੋਂ ਅਮਰਤਾ ਵੜਿੰਗ ਲੜ ਸਕਦਾ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਉਹਦੇ ਨਾਲ ਇਹਨਾਂ ਨੂੰ ਇਉਂ ਲੱਗਦਾ ਹੈ ਕਿ ਬਈ ਇੱਕ ਲੜਾਈ ਜਿਹੜੀ ਆ, ਜੋ ਧੜਿਆਂ ਦੀ ਲੜਾਈ ਬਣ ਚੁੱਕੀ ਆ ਜਾਂ ਦਾਅਵੇਦਾਰੀਆਂ ਦੀ ਲੜਾਈ ਬਣ ਚੁੱਕੀ ਆ, ਉਦੋਂ ਠੱਲ ਪੈ ਜਾਊਗੀ। ਤੇ ਨਹੀਂ ਤਾਂ ਫਿਰ ਲੋਕ ਤੇ ਇਹੋ ਹੀ ਗੱਲ ਮੰਨਦੇ ਆ ਕਿ ਕਾਂਗਰਸ ਦੇ ਵਿੱਚ ਭਾਈ ਕੁੱਲੀ 'ਚ ਕੱਖ ਰਹੇ ਨਾ ਰਹੇ, ਕਲੇਸ਼ ਜ਼ਰੂਰ ਰਹੇਗਾ। ਤੇ ਇਹ 2-3 ਚੀਜ਼ਾਂ ਜਿਹੜੀਆਂ ਹੈ ਉਹ ਦੱਸਦੇ ਆ ਕਿ ਕਾਂਗਰਸੀ ਸੋਚ ਕੇ ਚੱਲ ਰਹੇ, ਪਰ ਦੇਖੋ ਇਹਨਾਂ ਦਾ ਫੈਸਲਾ ਤੇ ਹਾਈ ਕਮਾਨ ਨੇ ਕਰਨਾ ਹੁੰਦਾ ਨਾ, ਅੰਤਲਾ ਫੈਸਲਾ ਤੇ ਉਹਨਾਂ ਨੂੰ ਪ੍ਰਵਾਨ ਹੋਵੇ ਤੇ ਫਿਰ ਸਾਰੀਆਂ ਗੱਲਾਂ ਹੁੰਦੀਆਂ ਨੇ। ਤਾਂ ਬਹਰਹਾਲ ਇਹ ਕੁਝ ਖਬਰਾਂ ਜਿਹੜੀਆਂ ਨਿਕਲੀਆਂ ਨੇ ਕਿ ਇਹਨਾਂ ਦੇ ਜਿਹੜੇ ਸੂਬੇ ਦੇ ਇੰਚਾਰਜ ਆ ਬਘੇਲ ਸਾਹਿਬ, ਉਹ ਨੇਤਾਵਾਂ ਦੇ ਨਾਲ ਬੈਠਕ ਕਰ ਰਹੇ ਆ। ਤਾਂ ਇਹ ਸਾਫ਼ ਹੈ, ਸਪਸ਼ਟ ਹੈ ਕਿ ਬਾਜਵਾ ਨੇ ਡਿਨਰ ਡਿਪਲੋਮੈਸੀ ਆਰੰਭੀ ਹੋਈ ਆ ਤੇ ਇਧਰੋਂ
ਮਤਲਬ ਕਿ ਬਾਜਵਾ ਸਾਹਿਬ ਦੇ ਕੈਂਪ ਦੇ ਹੀ ਕਹਿ ਲਓ ਜਾਂ ਧੜੇ ਦੇ ਹੀ ਬੰਦੇ, ਰਾਜਾ ਵੜਿੰਗ, ਉਹਨਾਂ ਨੇ ਫਾਰਮੂਲਾ ਸੁਝਾ ਦਿੱਤਾ ਹੈ। ਅੱਜ ਫਿਰ ਉਹਨਾਂ ਦੇ ਘਰ ਦੇ ਵਿੱਚ ਕਹਿ ਲਓ ਕਿ ਵੜਿੰਗ ਸਾਹਿਬ ਉੱਥੇ ਪਹੁੰਚੇ ਹੋਏ ਨੇ, ਤਾਂ ਕਿਤੇ ਨਾ ਕਿਤੇ ਲੱਗਦਾ ਇਹੋ ਆ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਬੈਕ ਕੀਤਾ ਜਾ ਰਿਹਾ ਕਾਂਗਰਸ ਦੇ ਕੁਝ ਵੱਡੇ ਲੀਡਰਾਂ ਵੱਲੋਂ। ਹੁਣ ਦੇਖਣਾ ਹੋਏਗਾ ਰਾਹੁਲ ਗਾਂਧੀ ਜਦੋਂ ਪੰਜਾਬ ਆਉਂਦੇ ਆ, ਇਹ ਤੇ ਸਾਫ਼ ਹੈ ਕਿ ਰਾਹੁਲ ਗਾਂਧੀ ਜਿਹੜੇ ਆ ਉਹ ਪੰਜਾਬ ਆਉਣਗੇ, ਤਾਂ ਇਹ ਵੇਖਣਾ ਹੋਏਗਾ ਕਿ ਇਕਜੁੱਟਤਾ ਕਿੰਨੀ ਕੁ ਹੁੰਦੀ ਆ, ਤੇ ਫਿਰ ਫਾਰਮੂਲੇ ਕਿਹੜੇ ਕਿਹੜੇ ਆ ਉਹ ਜਿਹੜੇ ਅਪਲਾਈ ਕਰਨ ਦੇ ਇਹਨਾਂ ਨੂੰ ਬਈ ਗ੍ਰੀਨ ਸਿਗਨਲ ਮਿਲ ਜਾਂਦੇ ਕਿ ਹਾਂ ਹਾਂ ਕਰ ਲਓ ਜੀ। ਤੇ ਨਵਜੋਤ ਕੌਰ ਸਿੱਧੂ ਫੇਰ ਨਿਸ਼ਾਨੇ ਲਾ ਰਹੇ ਆ ਜੀ। ਦੇਖੋ ਨਵਜੋਤ ਕੌਰ ਸਿੱਧੂ ਤਾਂ ਹੁਣ ਨਿਸ਼ਾਨੇ ਹੀ ਲਾਉਣਗੇ, ਹੋਰ ਕੀ ਕਰਨਗੇ ਉਹਨਾਂ ਨੇ। ਮਤਲਬ ਕਿ ਜਦੋਂ ਕਾਂਗਰਸ ਛੱਡ ਦਿੱਤੀ, ਉਹਨਾਂ ਨੂੰ ਸਸਪੈਂਡ ਕਰ ਦਿੱਤਾ ਸੀਗਾ, ਉਹ ਤੇ ਖੁੱਲਮ ਖੁੱਲਾ ਹੀ ਹੁਣ ਚੱਲਣਗੇ ਪ੍ਰਵੀਨ ਜੀ। ਉਹਨਾਂ ਨੇ ਅੱਜ ਮੋਦੀ ਜੀ ਦੇ ਗੋਗੇ ਗਾਏ ਜੀ। ਅੱਛਾ, ਮੋਦੀ ਜੀ ਦੇ ਗੋਗੇ ਗਾਉਂਦੇ ਆ, ਉਹਨਾਂ ਨੇ ਨਾਲ ਇੱਕ ਬੜੀ ਵੱਡੀ ਗੱਲ ਕਹੀ। ਉਹਨਾਂ ਆਖਿਆ ਕਿ ਮੈਂ 40 ਲੱਖ ਰੁਪਈਆ ਮਹੀਨਾ ਦੀ ਕਮਾਈ ਕਰਦੀ ਆ, ਤੇ ਘਰ ਵਾਲਾ ਰੋਜ਼ਾਨਾ 25 ਲੱਖ ਰੁਪਈਆ ਕਮਾਉਂਦਾ ਹੈ, ਤੇ ਜੇ ਰਾਹੁਲ ਗਾਂਧੀ ਦੇ ਕੋਲ ਟਾਈਮ ਨਹੀਂ ਹੈਗਾ ਤੇ ਫਿਰ ਅਸੀਂ ਵੀ ਕੋਈ ਇਹਨੇ ਵਿਹਲੇ ਥੋੜੇ ਤੁਰੇ ਫਿਰਦੇ ਆ ਜੀ। ਉਹ ਤੇ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ 40 ਲੱਖ ਰੁਪਈਆ ਜਿਹੜੀ ਹੈ ਕਮਾਈ ਕਰਦੀ ਸੀਗੀ, ਹੁਣ 40 ਲੱਖ ਰੁਪਈਆ ਤੇ ਡਾਕਟਰ ਸਨ ਜਿੰਨਾ ਕੁ ਮੈਂ ਜਾਣਦਾ। ਡਾਕਟਰ ਸਰਕਾਰੀ ਦਾ ਕਿਹੜਾ ਏਡਾ ਪੈਕੇਜ ਹੈ ਮੈਨੂੰ ਨਹੀਂ ਪਤਾ ਬਈ, ਇਹ ਤੇ ਇਹਨਾਂ ਨੂੰ ਪਤਾ ਹੋਏਗਾ। ਹਾਂ, ਨਵਜੋਤ ਸਿੰਘ ਸਿੱਧੂ ਦੀ ਕਮਾਈ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ। ਨਾਲ ਇਹਨਾਂ ਨੇ ਇੱਕ ਬੜੀ ਵੱਡੀ ਗੱਲ ਕਹੀ ਆ ਕਿ ਰਾਹੁਲ ਗਾਂਧੀ ਬਈ ਗੱਲਾਂ ਤੇ ਬੜੀਆਂ ਚੰਗੀਆਂ ਕਰਦਾ ਹੈ, ਲੇਕਿਨ ਉਹਦੀਆਂ ਗੱਲਾਂ ਤੇ ਕੰਮ ਦੇ ਵਿੱਚ ਫਰਕ ਆ ਜੀ। ਠੀਕ ਹੈ ਨਾ ਜੀ। ਤੇ ਦੂਜੇ ਪਾਸੇ ਉਹ ਕਹਿੰਦੇ ਕਿ ਨਰਿੰਦਰ ਮੋਦੀ ਜੀ ਦਾ ਜਿਹੜਾ ਸੁਭਾਅ ਆ ਉਹ ਅਧਿਆਤਮਕ ਤੇ ਉਹ ਕਹਿ ਲਓ ਕਿ ਬੜੀ ਅੱਛੀ ਸ਼ਖਸੀਅਤ ਦੇ ਮਾਲਕ ਆ। ਹਰ ਪਰਿਸਥਿਤੀ ਦੇ ਵਿੱਚ ਉਹ ਇੱਕ ਬੈਲੈਂਸ ਬਣਾਈ ਰੱਖਦੇ ਆ। ਤਾਂ ਹੈ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਇੱਕ ਬੜਾ ਵੱਡਾ ਬਿਆਨ ਆ। ਨਵਜੋਤ ਕੌਰ ਸਿੱਧੂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਇਦਾਂ ਹੀ ਚੱਲਣਗੇ। ਹੁਣ ਗੱਲ ਤੇ ਪ੍ਰਵੀਨ ਜੀ ਇਹ ਆ ਕਿ ਜਦੋਂ ਤੁਸੀਂ ਇੰਨਾ ਕਿਸੇ ਨੂੰ ਸਲਾਹਿਆ ਹੋਵੇ, ਯਕਦਮ ਤੁਸੀਂ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਕਰੋ ਕਿ ਬਈ ਨਰਿੰਦਰ ਮੋਦੀ ਜੀ ਅਧਿਆਤਮਕ ਬਹੁਤ ਤਗੜੇ ਆ, ਪਰ ਮੇਰਾ ਮੰਨਣਾ ਕਿ ਰਾਜਨੀਤਿਕ ਤੌਰ ਤੇ ਤਾਂ ਰਾਹੁਲ ਗਾਂਧੀ ਇਸ ਵੇਲੇ ਉਹਨਾਂ ਤੇ 21 ਸਾਬਤ ਹੋ ਰਿਹਾ। ਸਹੀ ਹੈ, ਗੱਲ ਤੇ ਰਾਜਨੀਤੀ ਦੀ ਆ ਬਈ। ਅਧਿਆਤਮ ਇਹਨਾਂ ਰਾਜਨੀਤਿਕ ਲੋਕਾਂ ਦਾ ਇੱਕ ਤਾਂ ਨਿੱਜੀ ਵਿਸ਼ਾ ਹੋ ਸਕਦਾ ਹੈ, ਇਹ ਤੇ ਰਾਜਨੀਤਿਕ ਲੋਕ ਹੈ। ਚਲੋ ਨਵਜੋਤ ਸਿੰਘ ਸਿੱਧੂ ਤੇ ਹਾਲੇ ਵੀ ਮੇਰੇ ਖਿਆਲ ਦੇ ਨਾਲ ਉਹ ਨਹੀਂ ਬੋਲਦੇ ਤੇ ਬੋਲਣਾ ਵੀ ਨਹੀਂ ਚਾਹਣਗੇ ਛੇਤੀ ਕੀਤਿਆਂ, ਪਰ ਨਵਜੋਤ ਕੌਰ ਸਿੱਧੂ ਜਿਸ ਤਰ੍ਹਾਂ ਨਰਿੰਦਰ ਮੋਦੀ ਜੀ ਨੂੰ ਹਾਲੇ ਸ਼ੁਕਰ ਕਰੋ ਉਹਨਾਂ ਨੇ ਕੰਗਣਾ ਕੁੰਗਣਾ ਹੋਰਾਂ ਦੀ ਤਰਜ਼ ਤੇ ਕਿਤੇ ਅਵਤਾਰ ਨਹੀਂ ਕਹਿਤਾ ਮੋਦੀ ਨੂੰ। ਸਹੀ ਹੈ, ਬਿਲਕੁਲ। ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਸਕਦੇ ਜਿਸ ਤਰ੍ਹਾਂ ਚੱਲ ਪਏ ਆ। ਪਰ ਜੇ ਰਾਜਨੀਤਿਕ ਸਮਝ ਦੇ ਲਿਹਾਜ਼ ਨਾਲ ਦੇਖੀਏ, ਦੇਖੋ ਇਹਨਾਂ ਦੀ ਆਪਣੀ ਚੁਆਇਸ ਆ, ਇਹਨਾਂ ਦਾ ਆਪਣਾ ਨਜ਼ਰੀਆ, ਬਹੁਤ ਪੜ੍ਹੇ ਲਿਖੇ ਨੇ, ਪਰ ਰਾਹੁਲ ਗਾਂਧੀ ਨੇ ਤੇ ਜਿਹੜਾ ਨਰਿੰਦਰ ਮੋਦੀ ਦਾ ਇੱਕ ਅਜੇਤੂ ਰੱਥ ਸੀ ਉਸ ਨੂੰ ਰੋਕਿਆ, ਅਤੇ ਇਸ ਤੋਂ ਇਲਾਵਾ ਇੰਨਾ ਕਸੂਤਾ ਫਸਾ ਦਿੱਤਾ ਹੈ। ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਆਹਟ ਸੁਣ ਰਿਹਾ, ਇੱਕ ਦਸਤਕ ਸੁਣ ਰਿਹਾ ਬਹੁਤ ਵੱਡੀ ਸਿਆਸੀ ਉਥਲ-ਪੁਥਲ ਦੀ। ਕਿਉਂਕਿ ਅਮਰੀਕਾ ਚੋਂ ਜਿਵੇਂ ਡੀਲ ਫਾਈਨਲ ਹੋਏਗੀ, ਜਿਵੇਂ ਉਹਦੇ ਦਸਤਾਵੇਜ਼ ਬਾਹਰ ਨਿਕਲਣਗੇ, ਜੇ ਉਹਨਾਂ ਦਸਤਾਵੇਜ਼ਾਂ ਦੇ ਵਿੱਚ ਐਸਾ ਵੈਸਾ ਕੁਝ ਕਿਸਾਨੀ ਨੂੰ ਲੈ ਕੇ ਜਾਂ ਹੋਰ ਕੁਝ ਚੀਜ਼ਾਂ ਨੂੰ ਲੈ ਕੇ ਹੋਇਆ, ਤਾਂ ਇਸ ਦੇਸ਼ ਦੇ ਵਿੱਚ ਇੱਕ ਬਹੁਤ ਵੱਡੇ ਅੰਦੋਲਨ ਦੀ ਆਹਟ ਸੁਣਾਈ ਦੇ ਰਹੀ ਹੈ। ਔਰ ਉਹਦਾ ਸੂਤਰਧਾਰ ਇੱਕ ਵਾਰੀ ਫੇਰ ਕੌਣ ਹੋਏਗਾ? ਆ ਜਿਹੜੇ ਹੁਣ ਰੈਲੀਆਂ ਇੱਥੇ ਰੱਖਣ ਨੂੰ ਫਿਰਦੇ ਆ ਕਾਂਗਰਸੀ, ਰਾਹੁਲ ਗਾਂਧੀ ਜੀ। ਬਿਲਕੁਲ। ਤੇ ਵਿਧਾਇਕਾਂ ਦੇ ਨਾਲ ਹੁਣ ਕਹਿੰਦੇ ਆਮ ਆਦਮੀ ਪਾਰਟੀ ਸਹਾਇਕ ਲਾਊਗੀ, ਵੀ ਕੰਮ ਬਹੁਤ ਹੁੰਦਾ ਜੀ ਇਹਨਾਂ ਨੂੰ, ਤੇ ਫਿਰ ਨਾਲ ਥੋੜਾ ਜਿਹਾ ਮਦਦ ਹੋ ਜਾ ਕਰੂਗੀ। ਨਹੀਂ ਦੇਖੋ, ਐਮਐਲਏ ਦੇ ਨਾਲ ਤੇ ਅੱਗੇ ਬਹੁਤ ਵਧੀਆ ਟੀਮ ਹੁੰਦੀ ਹੈ, ਬੜੀ ਵੱਡੀ ਟੀਮ ਹੁੰਦੀ ਆ, ਬਕਾਇਦਾ ਖਰਚਾ ਮਿਲਦਾ ਜੀ ਉਸ ਟੀਮ ਨੂੰ ਤਾਂ। ਟੀਮ ਇੱਕ ਮਤਲਬ ਕਿ ਉਹਨਾਂ ਨੂੰ ਜਿਹੜਾ ਸਰਕਾਰੀ ਮਿਲਦਾ, ਇੱਕ ਨਿੱਜੀ ਸਹਾਇਕ ਰੱਖਣ ਦੀ ਛੋਟ ਹੁੰਦੀ ਹੈ। ਫਿਰ ਮਤਲਬ ਕਿ ਇੱਕ ਸਹਾਇਕ ਦੀ ਕੀ ਜ਼ਰੂਰਤ ਹੈ? ਅੱਜ ਕੱਲ ਤੇ ਵੈਸੇ ਵੀ ਇੱਕ ਦੋ ਰੀਲਾਂ ਪਾਉਣ ਲਈ ਰੱਖੇ ਹੁੰਦੇ ਨਾਲ, ਤੇ 4-5 ਬਾਉਂਸਰ ਹੁੰਦੇ। ਹੁਣ ਮੈਂ ਤੇ ਇੱਥੇ ਲੀਡਰਾਂ 'ਚ ਹੀ ਰਹਿਣਾ ਨਾ, ਮੈਨੂੰ ਤੇ ਮਿਲਦੇ ਗਿਲਦੇ ਰਹਿੰਦੇ ਆ। ਗੱਲ ਇੱਕ ਇੱਥੇ ਸਾਡੇ ਇਲਾਕੇ ਦੇ ਹੈਗੇ ਆ ਬੱਸਾਂ ਵਾਲੇ ਸਰਦਾਰ ਢਿੱਲੋਂ ਸਾਹਿਬ, ਡਿੰਪੀ ਢਿੱਲੋਂ ਕੇ, ਉਹ ਸਿਕਿਉਰਿਟੀ ਜਦੋਂ ਵੇਖੀਏ ਤੇ ਇੱਕ ਭਰਾ
ਉਹ ਲਈ ਫਿਰਦਾ ਬਦਲ ਕੇ, ਤੇ ਮੁੜ ਕੇ ਜਦੋਂ ਦੂਜਾ ਨਿਕਲਦਾ ਤੇ ਦੂਜਾ ਵੀ, ਜਿਹੜਾ ਸਰਪੰਚ ਵੀ ਨਹੀਂ ਇਸ ਟਾਈਮ, ਕਈ ਵਾਰ ਉਹਦੇ ਨਾਲ ਵੀ ਸਿਕਿਉਰਿਟੀ ਹੋਣੀ ਹੁੰਦੀ ਹੈ। ਤੇ ਮੈਨੂੰ ਤਾਂ ਕਦੇ ਕਦੇ ਲੱਗਦਾ ਵੀ ਉਹ ਬਦਲ ਕੇ ਗੱਡੀਆਂ ਲੈ ਆਉਂਦੇ ਆ ਜੀ ਵੀ ਮੈਂ ਹੁਣ ਕੰਮ ਚੱਲਿਆ, ਸਿਕਿਉਰਿਟੀ ਮੈਨੂੰ ਦੇ ਦੇ। ਤਾਂ ਮਤਲਬ ਕਿ ਗਾਂ ਇਹਨਾਂ ਦੇ ਮੰਤਰੀਆਂ ਦੇ ਰਿਸ਼ਤੇਦਾਰਾਂ ਤੱਕ ਨੂੰ ਵੀ ਸਿਕਿਉਰਿਟੀ ਮਿਲੀ ਹੋਈ ਆ, ਜੋ ਅਸੀਂ ਦੇਖਦੇ ਹਾਂ। ਤਾਂ ਮਤਲਬ ਕਿ ਉਸ ਦੌਰ ਦੇ ਵਿੱਚ ਸਹਾਇਕ ਦਾ ਮਤਲਬ ਕੀ? ਦੇਖੋ, ਸਹਾਇਕ ਦਾ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ। ਮੈਨੂੰ ਇੱਕ ਵਾਰੀ ਇੱਕ ਮੰਤਰੀ ਦੀ ਟੀਮ ਚੋਂ ਇੱਕ ਬੰਦੇ ਨੇ ਦੱਸਿਆ ਜੀ, ਉਹਨੇ ਕਿਹਾ ਕਿ ਇੱਕ ਹਲਕੇ 'ਚ 4-4 5-5 ਆਬਜ਼ਰਵਰ ਨੇ ਭਾਈ ਸਾਹਿਬ, ਠੀਕ ਹੈ, ਜਿਹੜੇ ਤੁਹਾਨੂੰ ਦਿਖਾਈ ਨਹੀਂ ਦਿੰਦੇ। ਮੈਂ ਕਿਹਾ ਭਾਵੇਂ 50 ਹੋ ਜਾਣ, ਸਾਨੂੰ ਕੀ ਆ, ਹੁਣ ਅਸੀਂ ਕੀ ਕਰ ਸਕਦੇ ਹਾਂ ਜੀ? ਮੈਂ ਤਾਂ ਅੱਗੇ ਕਹਿੰਦਾ ਅਸੀਂ ਤੇ ਹੁਣ ਬੋਲ ਹੀ ਸਕਦੇ ਹਾਂ, ਅਸੀਂ ਹੁਣ ਕੰਧ 'ਚ ਸਿਰ ਥੋੜੀ ਮਾਰ ਲਾਂਗੇ। ਬਿਲਕੁਲ ਬਿਲਕੁਲ, ਅਸੀਂ ਤੇ ਲੋਕਾਂ ਨੂੰ ਦੱਸ ਸਕਦੇ, ਲੋਕ ਜਿੱਦਾਂ ਮਰਜ਼ੀ ਲੈਣ, ਲੋਕਾਂ ਦੀ ਮਰਜ਼ੀ ਆ ਭਾਈ। ਹੁਣ ਗੱਲ ਇਹ ਆ ਕਿ ਉਹ ਤਕਨੀਕੀ ਸਹਾਇਕ ਲਿਆਉਣ ਦਾ ਮੁੱਖ ਮਕਸਦ ਪਤਾ ਕੀ ਆ? ਇਸ ਗੱਲ ਨੂੰ ਸਮਝੋ ਕਿ ਇਲੈਕਸ਼ਨ ਦਾ ਵਰਾ, ਗ੍ਰਾਂਟਾਂ ਸ਼ਰਾਂਟਾਂ ਆਉਣੀਆਂ ਨੇ, ਡੇਲੀ ਬੇਸ ਤੇ ਹਿਸਾਬ ਕਿਤਾਬ ਹੋਇਆ ਕਰੇ। ਸਹੀ ਗੱਲ, ਕਿੱਥੇ ਕੀ ਜਾ ਰਿਹਾ, ਕਿੱਥੋਂ ਕੀ ਸਮਾਨ ਆ ਰਿਹਾ, ਔਰ ਉਹ ਸਮਾਨ ਸਪਲਾਈ ਕਿਹੜੀ ਫਰਮ ਕਰ ਰਹੀ ਹੈ। ਸਹੀ। ਹੋਰ ਤਕਨੀਕੀ ਸਹਾਇਕਾਂ ਦਾ ਮਤਲਬ ਇੱਕ ਤਰ੍ਹਾਂ ਨਾਲ ਇੱਕ ਅਕਾਊਂਟੈਂਟ ਲੱਗ ਜਾਏਗਾ ਨਾਲ ਤੇ ਉਹ ਮੈਂ ਕੀ ਕਹਿਣਾ ਹੁੰਦਾ ਕਿ ਯਾਰ ਲੱਗ ਜਾਣ ਦਿਓ, ਜਿਹੜੇ ਪਰਦੇ ਜਾਂ ਭੇਤ ਮਾੜੇ ਮੋਟੇ ਰਹਿ ਗਏ ਨੇ, ਇਹ ਸਾਰੇ ਉੱਠ ਜਾਣ ਦਿਓ, ਇਹ ਉੱਠ ਜਾਣ ਦਿਓ, ਪਤਾ ਲੱਗ ਜਾਊਗਾ। ਨਹੀਂ ਤੂੰ ਵਿਛੜਨ ਕਰਦੀ ਹੈ, ਜਦ ਵਿਛੜੇਗੀ ਪਤਾ ਲੱਗ ਜਾਊਗਾ, ਪਤਾ ਲੱਗ ਜਾ। ਹੁਣ ਡੀਜੀਪੀ ਤੇ ਚੀਫ ਸੈਕਟਰੀ ਬੋਲੇ ਤੇ ਮੈਂ ਅੱਜ ਕਿਹਾ ਸੀ, ਮੈਂ ਕਿਹਾ ਕੀ ਭੜਥੂ ਆ ਗਿਆ? ਤੁਹਾਨੂੰ ਪੰਜਾਬੀਆਂ ਨੂੰ ਨਹੀਂ ਪਤਾ ਕਿੰਨੇ ਸਾਲਾਂ ਤੋਂ ਇਹ ਸਿਆਸਤਦਾਨ ਤੁਹਾਨੂੰ ਬੁੱਧੂ ਬਣਾਈ ਜਾਂਦੇ ਆ ਕਿ ਰਾਜ ਪੱਧਰੀ ਸਮਾਗਮ ਲਿਆ ਕੇ ਗੁਰਦਾਸ ਮਾਨ ਨਚਾ ਦਿੰਦੇ ਅਸੀਂ ਕੈਪਟਨ ਕਿ ਕਰਜ਼ਾ ਮਾਫੀ ਕਰਨੀ ਆ, ਲਓ ਜੀ ਰਾਜ ਪੱਧਰੀ ਸਮਾਗਮ ਹੈ। ਬਈ ਕਿੱਥੇ ਕਰਜ਼ਾ ਮਾਫ ਕਰਨਾ ਮੁਹਿੰਮ ਸ਼ੁਰੂ ਕਰਨੀ ਆ, ਕਿੱਥੇ ਗੁਰਦਾਸ ਮਾਨ ਨਚਾਉਣਾ, ਕਿੱਥੇ ਰਾਜ ਪੱਧਰੀ ਸਮਾਗਮ ਹੈ, ਕੀ ਆ? ਕਾਲੀਆਂ ਨੇ ਵੀ ਇਸ ਤਰ੍ਹਾਂ ਕੀਤਾ। ਤੇ ਮੈਂ ਕਿਹਾ ਚੰਗਾ ਹੋਇਆ ਉਹ ਡੀਜੀਪੀ ਨੂੰ ਬੁਲਾ ਗਿਆ, ਚੀਫ ਸੈਕਟਰੀ ਨੂੰ ਬੁਲਾ ਕੇ, ਘੱਟੋ ਘੱਟ ਤੁਹਾਨੂੰ ਪਤਾ ਤੇ ਲੱਗਿਆ ਕਿ ਰਾਜ ਪੱਧਰੀ ਸਮਾਗਮ ਉਹ ਕਰਕੇ ਤੇ ਸਾਰਾ ਕੁਝ ਵਰਤ ਜਾਂਦੇ। ਸਹੀ ਗੱਲ। ਤੋ ਇਸ ਕਰਕੇ ਥੋੜੇ ਜਿਹੇ ਜਿਹੜੇ ਭੇਤ ਆ ਉਹ ਨਾਲ ਅਕਾਊਂਟੈਂਟ ਜਾਂ ਆਡਿਟ, ਮੈਂ ਤਾਂ ਕਹਿੰਦਾ ਕਿ ਉਹ ਨਾਲ ਆਇਆ ਕਰਨ ਜਿੱਥੇ ਵੀ ਜਾਂਦੇ ਆ, ਤੇ ਲੋਕਾਂ ਨੂੰ ਪਤਾ ਲੱਗੇ ਕਿ ਇੱਕ ਐਮਐਲਏ ਦੀ ਆਜ਼ਾਦੀ ਕਿੰਨੀ ਕੁ ਆ ਰਾਜਸੀ ਤੌਰ ਤੇ, ਕਿ ਉਹ ਆਪਣੀ ਪਾਵਰ ਖੁੱਲ ਕੇ ਵਰਤਦਾ ਕਿ ਨਹੀਂ ਵਰਤਦਾ। ਸੋ ਇਹ ਮੈਨੂੰ ਤੇ ਇਹੋ ਹੀ ਲੱਗਦਾ ਕਿ ਇਹਨਾਂ ਦੇ ਦਫ਼ਤਰ ਦੇ ਵਿੱਚ ਇੱਕ ਇੱਕ ਬੰਦਾ ਆ ਕੇ, ਜਿਵੇਂ ਅੱਗੇ ਬੈਠਾ ਹੋਇਆ ਮੁੱਖ ਦਫ਼ਤਰਾਂ ਦੇ ਵਿੱਚ, ਸੈਕਟਰੀਏਟ ਦੇ ਵਿੱਚ ਇਹਨਾਂ ਦੇ ਬੰਦੇ ਬੈਠੇ ਆ, ਕੋਠੀਆਂ 'ਚ ਇਹਨਾਂ ਦੇ ਬੰਦੇ ਬੈਠੇ ਆ, ਹੁਣ ਐਮਐਲਏ ਤੇ ਮੈਨੂੰ ਲੱਗਦਾ ਘਰਾਂ 'ਚ ਬੰਦੇ ਬਿਠਾ ਦੇਣਗੇ ਕਿ ਇੱਕ ਇੱਕ ਬੰਦਾ ਇੱਥੇ ਬੈਠੋ। ਹਾਂਜੀ, ਨਾਲੇ ਉਹ ਜਿਹੜੀ ਗੱਲ ਆਪਾਂ ਸ਼ੁਰੂ ਜਿੱਥੋਂ ਕੀਤੀ ਸੀ ਗੱਲ ਸੁਖਬੀਰ ਬਾਦਲ ਵਾਲੀ, ਉਹ ਫਿਰ ਉਸ ਚੀਜ਼ ਨੂੰ ਵੀ ਹੌਲੀ ਹੌਲੀ ਬਾਲਾ ਐਂ ਮਿਲੂਗਾ ਨਾ, ਜਦੋਂ ਲੋਕਾਂ ਨੇ ਵੇਖ ਲਿਆ ਵੀ ਆਹ ਫਲਾਨਾ ਬੰਦਾ ਤੁਰਿਆ ਫਿਰਦਾ। ਜਦੋਂ ਐਮਐਲਏ ਦੀ ਗੱਲ ਟੋਕ ਦਿੱਤੀ ਗਈ, ਐਮਐਲਏ ਨੂੰ ਫੈਸਲਾ ਹੀ ਨਾ ਲੈਣ ਦਿੱਤਾ ਗਿਆ, ਐਮਐਲਏ ਨੂੰ ਗ੍ਰਾਂਟ ਹੀ ਨਾ ਜਾਰੀ ਕਰਨ ਦਿੱਤੀ ਗਈ, ਜਾਂ ਉਹ 'ਤੇ ਕੁੰਡਾ ਹੀ ਲਾਤਾ ਕਿ ਭਾਈ ਇਹ ਦੇਖੂਗਾ, ਫਿਰ ਲੋਕਾਂ ਨੂੰ ਪਤਾ ਲੱਗ ਜੂਗਾ ਕਿ ਐਮਐਲਏ ਸਾਡਾ ਚੁਣਿਆ ਵਿਧਾਇਕ, ਉਹਦੀ ਕਿੰਨੀ ਕੁ ਹੈਸੀਅਤ ਹੈ, ਲੋਕ ਆਪੇ। ਨਹੀਂ, ਇਹਨਾਂ ਦੀ ਹੈਸੀਅਤ ਕੀ ਹੈ? ਇਹ ਤੇ ਮਤਲਬ ਕਿ ਚੰਗਾ ਥਾਣੇਦਾਰ ਹੋਵੇ, ਅੜਬ ਥਾਣੇਦਾਰ ਹੋਵੇ, ਇਹਨਾਂ ਦਾ ਬੰਦਾ ਤਾਂ ਫੋਨ ਹੀ ਨਹੀਂ ਕਰਦਾ, ਨਹੀਂ ਕਰਦਾ। ਸਹੀ ਹੈ। ਛੇਤੀ ਕੀਤੇ ਆ। ਮਤਲਬ ਕਿ ਇਹ ਤੇ ਕੰਮ ਤੋਂ ਅੱਗੇ ਮੈਂ ਲਾਇਸੈਂਸ ਬਾਰੇ ਵੀ ਤੁਹਾਨੂੰ ਕਿਹਾ ਸੀਗਾ ਕਿ ਲਾਇਸੈਂਸ ਇਹਨਾਂ ਦੇ ਆਖੇ ਕੋਈ ਬਣਾਉਂਦਾ ਹੀ ਨਹੀਂ। ਹੁਣ ਜਾ ਕੇ ਕਿਤੇ ਭਾਵੇਂ ਮਾੜੀ ਮੋਟੀ ਕੋਈ ਖੁੱਲ ਦੇ ਦੇਣਾ। ਸੋ ਇਸ ਕਰਕੇ ਇਹਨਾਂ ਨੇ ਤੇ ਕਿੰਨੀਆਂ ਸ਼ਿਕਾਇਤਾਂ ਕੀਤੀਆਂ। ਅੱਛਾ, ਆ ਮੋਗੇ ਦੇ ਵਿੱਚ ਜਾ ਕੇ ਇਹਨਾਂ ਨੂੰ ਸਟੇਜ ਤੇ ਕੁਰਸੀ ਮਿਲੀ ਆ, ਇਹਨਾਂ ਨੇ ਤੇ ਸ਼ਿਕਾਇਤ ਕੀਤੀ ਸਿਸੋਦੀਆ ਦੇ ਕੋਲ ਕਿ ਸਾਨੂੰ ਤੇ ਕੋਈ ਸਟੇਜ ਤੇ ਨਹੀਂ ਚੜਨ ਦਿੰਦਾ। ਜੀ, ਦੇਖ ਲਓ, ਇਹਨਾਂ ਦੀ ਸ਼ਿਕਾਇਤ ਕੀਤੀ ਆ। ਤੇ ਜਾਂਦਿਆਂ ਦੀ ਗੱਲ ਕਰੀਏ, ਵਿਧਾਇਕ ਸ਼ੀਨਾ ਦੇ ਕਹਿਣ ਤੇ ਪਰਚਾ ਹੋ ਗਿਆ ਜੀ। ਦੇਖੋ, ਇਹ ਇੱਕ ਪੱਤਰਕਾਰ ਸੀਗੇ ਮਨਦੀਪ, ਜਿਨ੍ਹਾਂ ਤੇ ਪਰਚਾ ਦਰਜ ਕਰਵਾਇਆ ਗਿਆ। ਮਨਦੀਪ ਦਾ ਕਹਿਣਾ, ਉਹਦੇ ਨਾਲ ਮੇਰੀ ਅੱਜ ਗੱਲ ਹੋ ਰਹੀ ਸੀਗੀ, ਇਹਨਾਂ ਨੇ ਤੇ ਇਹ ਪਰਚਾ ਕਰਾਇਆ ਕਿ ਜੀ ਇਹ ਝੂਠਾ ਪ੍ਰਚਾਰ ਕਰਦਾ ਸੀ ਪੇਜ ਤੇ, ਉਹ ਹੈ ਫਲਾਂ ਹੈ ਟਮਕਾ ਹੈ। ਬਾਈ, ਜੋ ਤੁਸੀਂ ਕਰਦੇ ਹੋ ਮੈਨੂੰ ਹੁਣੇ ਮੈਂ ਨਾ ਮਤਲਬ ਕਿ ਗਿਣ ਰਿਹਾ ਸੀਗਾ, ਮੈਂ ਜਿਹੜੀ ਲੋਕ ਸੰਪਰਕ ਡਿਪਾਰਟਮੈਂਟ ਦੀ ਇੱਕ ਨਲਾਇਕੀ ਕੱਢ ਕੇ ਤੇ ਰੱਖੀ ਸੀ ਜੀ ਜੀ, ਤੇ ਤੁਸੀਂ ਥੋੜਾ ਜਿਹਾ ਲੇਟ ਹੋ ਗਏ, ਰੁੱਝ ਗਏ, ਤੇ ਇਸ ਦਰਮਿਆਨ ਮੈਂ ਉੱਥੋਂ ਚੱਕੇ ਕਮੈਂਟ। ਮੈਨੂੰ ਕਮੈਂਟ ਪੜ੍ਹਨ 'ਚ ਮਜ਼ਾ ਆਉਂਦਾ, ਇਹ ਨਹੀਂ ਹੈ ਕਿ ਮੈਂ ਕੋਈ ਮਤਲਬ ਪਾ ਕੇ ਤੇ ਉੱਥੇ ਪੋਸਟ ਭੱਜ ਜਾਣਾ, ਮੈਂ ਦੇਖਦਾ ਹੁੰਦਾ ਕੌਣ ਕੀ ਕਰ ਰਿਹਾ। ਤਾਂ ਉਹ ਕਮੈਂਟ ਹੈ 1 2 3 4 5 6 7 8 9 10 11 12 ਕੁਝ ਮਿੰਟਾਂ 'ਚ ਫੇਕ ਅਕਾਊਂਟਸ ਤੋਂ ਨੇ ਸਾਰੇ। ਕੋਈ ਮੈਨੂੰ ਕਹਿ ਰਿਹਾ ਕਿ ਤੈਨੂੰ ਦਿਹਾੜੀ ਮਿਲ ਗਈ ਆ, ਫਲਾਂ ਹੋ ਗਿਆ, ਟਮਕਾ ਹੋ ਗਿਆ।
ਬਈ ਇਹ ਕੀ ਕਰ ਰਹੇ ਨੇ, ਸਹੀ ਹੈ। ਇਹ ਕੌਣ ਮੁੱਦੇ ਆ? ਹੂੰ ਇਹ ਉਹ ਲੋਕ ਆ ਜਿਨ੍ਹਾਂ ਦਾ ਵਾਸਤਵ ਦੇ ਵਿੱਚ ਉਹ ਨਾ ਹੀ ਨਹੀਂ, ਅਸਲੀਅਤ ਦੇ ਵਿੱਚ ਤੇ ਨਾ ਹੀ ਨਹੀਂ ਹੈਗਾ। ਹੂੰ ਹੂੰ ਫੇਕ ਅਕਾਊਂਟਾਂ ਤੋਂ ਆ ਕੇ ਗਾਲਾਂ ਵੀ ਕੱਢ ਜਾਂਦੇ ਆ, ਸਹੀ ਹੈ। ਵਕਾਊ ਵੀ ਕਹਿ ਜਾਂਦੇ ਆ। ਜਦ ਅਸੀਂ ਖੁੱਲ੍ਹ ਦਿਲੀ ਨਾਲ ਦੇਖਿਓ ਪ੍ਰਵੀਨ ਜੀ, ਮੈਂ ਕਦੇ ਵੀ ਛੇਤੀ ਕਿਤੇ ਇਹਨਾਂ ਨੂੰ ਬਲੌਕ ਨਹੀਂ ਕਰਦਾ ਜਦੋਂ ਤੱਕ ਇਹ ਗਾਲ ਤੇ ਨਹੀਂ ਪਹੁੰਚਦੇ। ਹੂੰ 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 ਮੈਂ ਕਹਿੰਦਾ ਯਾਰ ਇਹਨਾਂ ਦਾ ਵੀ ਅਧਿਕਾਰ ਆ ਬੋਲਣ ਦਾ। ਇਹਨਾਂ ਨੇ ਪੋਸਟਰ ਬਣਾਏ ਸਾਡੇ ਗਲਾਂ 'ਚ ਪਟੇ ਪਾਏ। ਇਹ ਗੱਲਾਂ ਕੋਈ ਡਰਾਉਂਦਾ ਨਹੀਂ ਹੁੰਦਾ ਮਾਈਕ ਤੇ। ਤੇ ਤੁਸੀਂ ਗਵਾਓ, ਮੈਂ ਕਈ ਸਾਲਾਂ ਤੋਂ ਚੱਲਦਾ। ਸਹੀ ਗੱਲ ਹੈ, ਬਿਲਕੁਲ। ਮੈਂ ਟ੍ਰੋਲਿੰਗ ਚੱਲਦਾ ਤੇ ਮੈਂ ਇਹ ਗੱਲ ਕਹਿਣਾ ਕਿ ਜੇ ਅਸੀਂ ਬੋਲਣ ਦਾ ਦਮ ਤੇ ਬੋਲਣ ਦੀ ਖੁੱਲ੍ਹ ਦੀ ਆਜ਼ਾਦੀ ਮੰਗਦੇ ਆ ਭਾਈ, ਤੇ ਫਿਰ ਇਹਨਾਂ ਨੂੰ ਵੀ ਇੰਨੀ ਕੁ ਰੱਖੋ, ਲੋਕ ਦੇਖਣ ਕੀ ਕਰਦੇ ਆ। ਪਰ ਹੁਣ ਤੁਸੀਂ ਦੇਖੋ ਕਿ ਉਹ ਮਤਲਬ ਕਿ ਉਹਨੇ ਕਦੇ ਡਾਇਰੈਕਟਲੀ ਉਹ ਕਹਿੰਦਾ ਕਿ ਮੈਂ ਤੇ ਨਾਮ ਵੀ ਨਹੀਂ ਲਿਆ। ਹਾਂ, ਮੈਂ ਇਸ਼ਾਰਿਆਂ 'ਚ ਜ਼ਰੂਰ ਕਹਿੰਦਾ ਰਿਹਾ, ਮੈਂ ਇਹਨਾਂ ਲਈ ਕੰਮ ਕਰਦਾ ਸੀ ਪਹਿਲਾਂ, ਬਾਅਦ ਦੇ ਵਿੱਚ ਬਈ ਠੀਕ ਹੈ ਮੈਂ ਆਪਦਾ ਨਹੀਂ ਗੁਲਾਮ ਬਣਿਆ ਤੇ ਮੈਂ ਇਹਨਾਂ ਦੇ ਪਰਦੇ ਖੋਲਣੇ ਸ਼ੁਰੂ ਕਰ ਦਿੱਤੇ। ਹੁਣ ਉਹਨੇ ਪੀਸੀ ਵੀ ਕੀਤੀ ਆ ਕਿ ਅਸਲ ਦੇ ਵਿੱਚ ਮੈਂ ਈਡੀ ਦੀ ਇੱਕ ਸ਼ਿਕਾਇਤ ਕੀਤੀ ਸੀ। ਈਡੀ ਦੀ ਸ਼ਿਕਾਇਤ ਤੋਂ ਇਹਨਾਂ ਨੂੰ ਕਿਤੇ ਨਾ ਕਿਤੇ ਕਹਿ ਲਓ ਕਿ ਖਤਰਾ ਹੈ, ਤੇ ਹੁਣ ਇਹ ਹੈ ਕਿ ਮੇਰੇ ਤੇ ਪਰਚਾ ਕਰਵਾ ਕੇ ਇਹ ਉਹਦੇ 'ਚ ਐਫੀਡੈਵਿਟ ਦਵਾਉਣਾ ਚਾਹੁੰਦੇ ਆ, ਕਥਿਤ ਤੌਰ ਤੇ ਉਹਦਾ ਇਹ ਦਾਵਾ ਹੈ। ਜੀ ਬਿਲਕੁਲ। ਨਾਲੇ ਮਿੰਟੂ ਜੀ, ਇਹ ਜਿਹੜੇ ਬੋਲਣ ਦਾ ਅਧਿਕਾਰ ਬੰਦਿਆਂ ਦਾ, ਫੇਕ ਆਈਡੀਆਂ ਦਾ ਤਾਂ ਕਿਹੜਾ ਅਧਿਕਾਰ ਆ? ਜਿਹੜੀਆਂ ਆਈਡੀਆਂ ਹੀ ਫੇਕ ਨੇ। ਚਲੋ ਵਿਅਕਤੀ ਨਹੀਂ, ਅਸੀਂ ਤਦ ਵੀ ਮੈਂ ਤਾਂ ਇਹਨਾਂ ਨੇ ਤੇ AI ਨਾਲ ਬਣਾਏ ਸਾਡੇ ਪੋਸਟਰ। ਹਾਂਜੀ ਹਾਂਜੀ, ਮੈਂ ਕਿਹਾ ਕੋਈ ਗੱਲ ਨਹੀਂ, ਆਉਣ ਦਿਓ, ਕਿ ਕੋਈ ਗੱਲ ਨਹੀਂ, ਤੁਹਾਨੂੰ ਵੀ ਆਜ਼ਾਦੀ ਹੈ, ਕਰ ਲਓ ਜਿਹੜਾ ਕੁਝ ਕਰਨਾ। ਉਹ ਲੋਕ ਦੇਖਣਗੇ ਕਿ ਤੁਸੀਂ ਆਜ਼ਾਦੀ ਦੀ ਯੂਜ਼ਿੰਗ ਕਰਦੇ ਹੋ ਕਿ ਮਿਸਯੂਜ਼ਿੰਗ ਕਰਦੇ ਹੋ। ਹਾਂ ਨਹੀਂ, ਜੇ ਤੁਹਾਡੀ ਲੋਕ ਦੇਖਣ ਇੱਕ ਦਿਨ ਫੈਸਲਾ ਲੋਕ ਕਰਨਗੇ ਕਿ ਗਲਤ ਕੌਣ ਸੀ। ਅੱਜ ਤੁਸੀਂ ਦੇਖੋ, ਮੈਂ ਹੈਲੀਕਾਪਟਰ ਵਾਲੇ ਉਹ ਪਾਏ ਆ ਡਾਕੂਮੈਂਟ ਪੇਜ ਤੇ। ਜੀ ਜੀ। ਟਰੈਕਰ ਜਿਹੜੇ ਹੁੰਦੇ ਆ ਵੈਬਸਾਈਟਾਂ ਦੇ ਟਰੈਕਰ, ਸਰ ਉਹਨਾਂ ਤੋਂ ਵੀ ਡਾਟਾ ਗਾਇਬ ਕਰਵਾ ਦਿੱਤਾ ਸਰਕਾਰ ਨੇ। ਤੁਸੀਂ ਹੁਣ ਪੰਜਾਬ ਸਰਕਾਰ ਦਾ ਹੈਲੀਕਾਪਟਰ ਕਿੱਥੇ ਜਾ ਰਿਹਾ ਉਹ ਵੀ ਨਹੀਂ ਦੇਖ ਸਕਦੇ। ਮਿੰਟੂ ਜੀ, ਉਹ ਗੱਲ ਜਿਹੜੀ ਚੱਲੀ ਸੀ, ਜਿੱਥੋਂ ਤੁਹਾਡੇ ਸਾਰਿਆਂ ਤੇ ਪਰਚਾ ਹੋਇਆ, ਉਹ ਟਰੈਕਰ ਤੋਂ ਹੀ ਚੱਲੀ ਸੀ ਨਾ? ਟਰੈਕਰ ਨਹੀਂ ਲੱਭਿਆ ਸੀ ਅੰਮ੍ਰਿਤਸਰ ਦੇ ਗੇੜੇ? ਬਿਲਕੁਲ ਟਰੈਕਰ, ਬਿਲਕੁਲ ਉਹ ਟਰੈਕਰ ਹੀ ਗਾਇਬ ਕਰ ਦਿੱਤਾ ਗਿਆ। ਤੁਸੀਂ ਇਹ ਵੇਖੋ ਕਿ ਖਰਚਾ ਤਾਂ ਕੀ ਦੱਸਣਾ ਹੈ, ਮਤਲਬ ਕਿ ਇਹ ਵੇਖੋ ਟਰੈਕਰ ਤੋਂ ਹੀ ਹਟਾ ਦਿੱਤਾ ਗਿਆ। ਕਿੱਡੀ ਵੱਡੀ ਗੱਲ ਹੈ। ਤੇ ਮਤਲਬ ਕਿ ਇੱਕ ਜਹਾਜ਼ ਜਿਹੜਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਉੱਡਦਾ ਹੈ, ਹੁਣ ਉਹਨਾਂ ਨੂੰ ਕੋਈ ਪਤਾ ਨਹੀਂ ਹੈ ਕੌਣ ਚਲਾ ਰਿਹਾ, ਕਿੱਥੇ ਜਾ ਰਿਹਾ, ਉਹਦਾ ਖਰਚਾ ਕੀ ਹੈ। ਕਮਾਲ ਦੇਖੋ। ਔਰ ਇਹ ਉਸ ਬੰਦੇ ਦੀ ਅਗਵਾਈ 'ਚ ਹੋ ਰਿਹਾ ਹੈ ਜਿਸ ਨੂੰ ਰੈਮਨ ਮੈਗਸਾਸੇ ਅਵਾਰਡ RTI ਕਰਕੇ ਮਿਲਿਆ ਸੀ, ਕੇਜਰੀਵਾਲ। ਸਹੀ ਗੱਲ ਹੈ, ਬਿਲਕੁਲ। ਤੇ ਮਿੰਟੂ ਜੀ, ਇਹ ਤਾਂ ਚਲੋ ਆਪਾਂ, ਤੁਸੀਂ ਤਾਂ ਬਹੁਤ ਚਿਰ ਦੇ ਇਸ ਗੱਲ ਨੂੰ ਕਹਿਣੇ ਆ, ਮੈਂ ਵੀ ਇਸ ਗੱਲ ਨੂੰ ਮੰਨਦਾ, ਸਹਿਮਤ ਵੀ ਹਾਂ। ਮੈਂ ਵੀ ਕਹਿਣਾ ਇਸ ਗੱਲ ਨੂੰ ਕਿ ਅਸਲ ਦੇ ਵਿੱਚ ਨਾ ਜਿਹੜਾ ਬੰਦੇ ਦਾ ਰਾਜ ਕਰਨ ਦਾ ਤਰੀਕਾ ਹੁੰਦਾ, ਉੱਥੋਂ ਦਾ ਪਤਾ ਲੱਗਦਾ ਕਿ ਉਹਦੀ ਮੂਲ ਭਾਵਨਾ ਕੀ ਹੈ। ਇਹ ਬੰਦੇ ਹਰੇਕ ਰਾਈਟ ਦੀ ਜੜ ਖਤਮ ਕਰ ਰਹੇ ਨੇ। ਆਪਾਂ ਹੁਣ IT ਸੈੱਲ ਦੀ ਗੱਲ ਕਰ ਰਹੇ ਸੀ, ਉਹ ਲੋਕਾਂ ਦੀ ਬੋਲਣ ਦੀ ਆਜ਼ਾਦੀ, ਸੂਚਨਾ ਦੀ ਆਜ਼ਾਦੀ, ਹੋਰ ਗੱਲ ਰੱਖਣ ਦੀ। ਇਹ ਅਸਲ ਦੇ ਵਿੱਚ ਜਿਹੜੀ ਜੜ ਖਤਮ ਕਰਨ ਦੀ ਜਿਹੜੀ ਪ੍ਰਵਿਰਤੀ ਹੈ ਨਾ, ਇਹ ਬਹੁਤ ਮਾੜੀ ਪ੍ਰਵਿਰਤੀ ਹੈ। ਲੋਕਾਂ ਨੂੰ ਇਹਦੇ ਸਿੱਟੇ ਅੰਜਾਮ ਹਲੇ ਆਉਣ ਵਾਲੇ ਭਵਿੱਖ ਦੇ ਵਿੱਚ ਪਤਾ ਲੱਗਣਗੇ। ਨਹੀਂ, ਅਸਲ ਦੇ ਵਿੱਚ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੋ ਕਰ ਰਹੇ ਨੇ। ਮੈਂ ਤਾਂ ਅੱਗੇ ਇੱਕ ਦਿਨ ਸਟੇਜ ਤੋਂ ਕਿਹਾ ਸੀਗਾ ਕਿ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਇੱਕ ਮਫਲਰ 'ਚ ਦੇਖਿਆ। ਸਹੀ ਹੈ, ਸਹੀ, ਬਿਲਕੁਲ ਬਿਲਕੁਲ ਠੀਕ ਹੈ ਨਾ ਜੀ। ਹੁਣ ਤੁਸੀਂ ਉਸਨੂੰ ਇੱਕ ਤਾਜ ਪਹਿਨੇ ਹੋਏ ਦੇਖੋ, ਮਫਲਰ ਪਹਿਨੇ ਨਹੀਂ। ਉਹ ਤੁਸੀਂ ਥੋੜਾ ਵੇਖਿਆ, 27 'ਚ ਰਿਪੀਟ ਹੋ ਗਿਆ ਅਰਵਿੰਦ ਕੇਜਰੀਵਾਲ। ਫਿਰ ਦੇਖੋ ਤੁਹਾਡੇ ਨਾਲ ਕੀ ਰੂਪ ਦੇਖਿਓ ਫਿਰ ਇਹਦਾ। ਬਿਲਕੁਲ ਸਹੀ ਹੈ। ਜੀ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।